ਕਈ ਗਵਰਨਮੈਂਟ ਦੀ ਪਾਲਿਸੀਜ਼ ਨਹੀਂ ਹੈਗੀਆਂ, ਐਕਸਪੋਰਟ ਪਾਲਿਸੀ ਤੇ ਇਸ ਤਰ੍ਹਾਂ ਦਾ ਗੰਦਮ ਦਾ ਰੇਟ ਉਹਦੇ ਤੇ ਫੋਕਸ ਨਹੀਂ ਹੈਗਾ ਨਾ ਗਵਰਨਮੈਂਟ ਦਾ। ਤੇ ਜੋ ਗੰਦਮ ਦਾ ਰੇਟ ਜਿਹੜਾ ਬਿਲਕੁਲ ਡਾਊਨ ਹੋ ਜਾਂਦਾ ਨਾ, ਫਾਰਮਰ ਜਿਹੜੇ ਆ ਉਹ ਸ਼ਿਫਟ ਹੋ ਜਾਂਦੇ ਵੈਜੀਟੇਬਲ ਤੇ। ਠੀਕ ਹੈ। ਵੈਜੀਟੇਬਲ ਤੇ ਜਦੋਂ ਬਹੁਤ ਸਾਰੇ ਲੋਕ ਆ ਜਾਂਦੇ ਆ ਤੇ ਫਿਰ ਉਹਦੇ ਵਿੱਚ ਜਿਹੜਾ ਨਾ ਰੇਟਸ ਜਿਹੜੇ ਆ ਮਤਲਬ ਉਹ ਪ੍ਰੋਡਕਸ਼ਨ ਜੋ ਕਾਸਟ ਆ ਰਹੀ ਹੁੰਦੀ ਉਹ ਰੇਟ ਵੀ ਨਹੀਂ ਮਿਲਦੇ ਹੈਗੇ। अस्सलाम वालेकुम। ਸਿਆਣੇ ਕਹਿੰਦੇ ਆ ਵੀ ਜਹਾਨ ਕਿਸੇ ਵੀ ਛਾਬੇ ਪੂਰਾ ਨਹੀਂ ਉਤਰਦਾ। ਵੀ ਮੈਂ ਤੁਸੀਂ ਵੇਖਿਆ ਸੀ ਵੀ ਵਹਿੜਾ ਲੈ ਕੇ ਆਇਆ ਬੜੇ ਸ਼ੌਕ ਨਾਲ, ਤਾਂ ਉਹ ਜਦੋਂ ਘਰੇ ਲੈ ਕੇ ਆਇਆ ਪੱਠੇ ਢੋਣ ਵਾਸਤੇ ਤੇ ਉਹ ਸਿਰ ਹਿਲਾਉਣ ਲੱਗ ਗਿਆ, ਮਾਰਨ ਲੱਗ ਗਿਆ। ਜਿਹੜਾ ਡੰਗਰ ਹੋਵੇ ਨਾ ਮਾਰਨ ਵਾਲਾ, ਉਹਦਾ ਡਰ ਹੀ ਰਹਿੰਦਾ ਵੀ ਬੰਦਾ ਕਿਸੇ ਟਾਈਮ ਅੱਗੇ ਪਿੱਛੇ ਹੈ ਤਾਂ ਉਹ ਬੰਦੇ ਨੂੰ ਕਿਸੇ ਟਾਈਮ ਵੀ ਪਿੱਛੋਂ ਨਾ ਖੋਲ੍ਹਣਾ ਆਪ ਪੈ ਜਾਂਦਾ। ਕਿਸੇ ਟਾਈਮ ਕੋਈ ਬੰਦਾ ਨਾ ਵੱਡਾ ਘਰ ਹੋਵੇ, ਕਿਸੇ ਨਿੱਕੇ ਨੂੰ ਛੱਡਣਾ ਪੈ ਜਾਂਦਾ, ਤਾਂ ਉਹ ਬੂਟੇ ਖਾਂ ਉਹ ਡਰ ਹੀ ਰਹਿੰਦਾ ਬੰਦੇ ਨੂੰ ਵੀ ਮਾਰਨ ਵਾਲਾ ਡੰਗਰ ਹੋਵੇ ਉਹਦਾ ਡਰ ਜਿਹਾ ਰਹਿੰਦਾ। ਤੇ ਉਹ ਮੈਂ ਕਿਹਾ ਵੀ ਚਲੋ ਨਾ ਅਖੀਰ ਗੱਲ ਉਹੀ ਆ ਗਈ ਜਿਹੜੀ ਸਾਨੂੰ ਤੁਸੀਂ ਸਲਾਹ ਦਿੰਦੇ ਸੀਗੇ ਵੀ ਕੋਈ ਕੱਟਾ ਲੈ ਲਓ, ਕੋਈ ਝੋਟਾ ਲੈ ਲਓ। ਚੌਰੀ ਨਈਮ ਨੂੰ ਟੈਲੀਫੋਨ ਕੀਤਾ, ਚੌਰੀ ਨਈਮ ਨੇ ਸੱਦਿਆ ਨਾ ਇੱਥੇ। ਅਸੀਂ ਖਲੋਤੇ ਕਿੱਥੇ ਆ ਜੀ ਇਸ ਟਾਈਮ? ਆਪਾਂ ਮੱਧੇਪੁਰ ਖੜੇ ਆ, ਉੱਗੀ ਦੇ ਨਾਲ ਬਿਲਕੁਲ ਅਗਲੇ ਪਾਸੇ ਨਾ ਫਲੋਰ ਦੇ ਤੇ ਉੱਗੀ ਦੇ ਸੈਂਟਰ 'ਚ। ਹਾਂਜੀ, ਮੱਧੇਪੁਰ ਆ ਛੋਟਾ, ਇੱਕ ਮੱਧੇਪੁਰ ਵੱਡਾ ਵਾ, ਇੱਕ ਮੱਧੇਪੁਰ ਛੋਟਾ। ਇਹ ਮੇਰਾ ਦੋਸਤ ਆ ਜਿਹਨੇ ਆਣ ਕੇ ਇੱਥੇ ਇਹ ਫਾਰਮ ਬਾਹਰੋਂ ਦੁਬਈ ਤੋਂ ਸਾਰੀ ਇਨਵੈਸਟਮੈਂਟ ਜਿਹੜੀ ਆ ਫਾਰਮ ਖਰੀਦਿਆ ਦੁਨੀਆ 'ਚ ਤੇ ਮੰਡੀ 'ਚ। ਅੱਛਾ, ਉਹ ਹਾਲਾਤ ਪੈਦਾ ਹੋ ਗਏ ਆ। ਇਹ ਦੋਸਤ ਚਾਹੁੰਦੇ ਆ ਕਿ ਚਲੋ ਅਸੀਂ ਪਾਕਿਸਤਾਨ 'ਚ ਕੋਈ ਸਾਡਾ ਰਿਸ਼ਤੇਦਾਰ, ਕੋਈ ਸਾਡਾ ਛੋਟਾ ਭਾਈ ਜਾਂ ਕੋਈ ਸਾਡਾ ਤਲਕ ਵਾਲਾ, ਉਹਨੂੰ ਰੋਟੀ ਲੱਭੇਗੀ, ਉਹ ਮਜ਼ਦੂਰੀ ਕਰੇਗਾ, ਕੋਈ ਉੱਥੇ ਸਾਡਾ ਨਿਜ਼ਾਮ ਹੋਊਗਾ, ਅਸੀਂ ਦੱਸਣ ਵਾਲੇ ਬਣਾਂਗੇ। ਅਸੀਂ ਪਾਕਿਸਤਾਨ 'ਚ ਕਾਰੋਬਾਰ ਕੀਤਾ। ਇਹਨੂੰ ਮੈਂ ਪਿਛਲੇ ਸਾਲ ਸਗੋਂ ਦੋਸਤ ਨੂੰ ਮਨਾ ਕੀਤਾ ਕਿ ਤੂੰ ਇਦਾਂ ਕਰ, ਜ਼ਮੀਨ ਹੋਰ ਖਰੀਦ ਲੈ। ਇਹਨੇ 2 ਕਰੋੜ 'ਚ ਸ਼ੈੱਡ ਖਰੀਦਿਆ। ਪਹਿਲੇ ਦੇਣ ਵਾਲੇ ਬੰਦਿਆਂ ਨੇ ਇਸ ਦੋਸਤ ਨਾਲ 20 ਲੱਖ ਦਾ ਫਰਾਡ ਕੀਤਾ। ਜਿਹੜੇ ਤਲਕ ਦੋਸਤ ਬਣ ਗਏ, ਉਹ ਇਹਨੂੰ ਇਹ ਤਕਲੀਫ ਭੁੱਲੀ ਨਹੀਂ ਸੀ। ਫਿਰ ਇਹਨੇ ਜਾਨਵਰ ਪਾਉਣੇ ਸ਼ੁਰੂ ਕੀਤੇ। ਐਸਾ ਜਾਨਵਰ ਦਿਖਾਉਂਦੇ, ਤੁਸੀਂ ਤੇ ਕਹਿੰਦੇ ਨਾ ਵੀ ਉੱਥੇ ਸਾਡੇ ਬੱਚੇ ਦਾ ਫਰਾਡ ਹੋਇਆ। ਉਹ ਇੱਥੇ ਸਾਡੇ ਦੋਸਤ ਨੇ ਉਹ ਲੈ ਕੇ ਆਇਆ ਵਾ ਤੇ ਉਹਨੂੰ ਰੱਸੀ ਪਾਈ ਆ। ਆ ਝੋਟੀ ਲੈ ਕੇ ਆਇਆ। ਆ ਇੱਧਰ ਦੇਖੋ ਜੀ, ਇੱਕ ਚੀਜ਼ ਆ ਦਿਖਾਉਂਦੇ, ਆ ਮੰਡੀਆਂ ਦੇ ਹਾਲਾਤ ਆ। ਇੱਕ ਮਿੰਟ ਜੀ, ਮੈਂ ਗੱਲ ਦੱਸ ਦਵਾਂ, ਪੂਰੀ ਸਮਝਾ ਦਵਾਂ। ਅੱਛਾ ਜੀ, ਅਸੀਂ ਆਏ ਤਾਂ ਝੋਟਾ ਵੇਖਣ ਅਸੀਂ ਆਏ ਸੀ, ਤਾਂ ਗਾਂ ਚੌਰੀ ਨਈਮ ਸਾਹਿਬ ਨੇ ਸੱਦਿਆ ਤੇ ਗਾਂ ਸਾਡੇ ਭਰਾ ਨਾਲ ਮੁਲਾਕਾਤ ਹੋਈ ਆ। ਰਾਣਾ ਸ਼ਾਹ ਸਾਹਿਬ ਆ, 160 ਕਾਲੇ ਕੀ ਦੇ ਰਹਿਣ ਵਾਲੇ ਆ। ਇਸ ਟਾਈਮ ਅਸੀਂ ਜਿਵੇਂ ਦੱਸਿਆ 255 ਮਧੀਰ ਮੱਧੇਪੁਰ ਇੱਥੇ ਖਲੋਤੇ ਆ। ਤੇ ਇਹ ਸਾਡਾ ਪਰਦੇਸੀ ਪੁੱਤਰ ਜੀ, ਇਹਨੇ ਉੱਥੋਂ ਕਮਾਈ ਕਰਕੇ ਆਪਣੇ ਮੁਲਕ ਦੇ ਵਿੱਚ ਕਿਹਾ ਵੀ ਮੈਂ ਕਾਰੋਬਾਰ ਕੰਮ ਕਰਾਂ। ਤੇ ਅਗਲੇ ਕੱਲ ਦੀ ਗੱਲ ਆ, ਇਹ ਮੰਗਲ ਆਪਣੇ ਹਾਂ 8 ਦਿਨ ਹੀ ਹੋ ਗਏ ਜੀ। ਇਹ ਗਏ ਸੀ ਮੰਡੀ ਦੇ ਵਿੱਚ। ਜਿਹੜਾ ਅਸੀਂ ਝੋਟਾ ਵੇਖਣਾ ਹੈ ਉਹ ਗੱਲ ਤੁਹਾਨੂੰ ਬਾਅਦ ਚ ਦੱਸਦੇ ਆ। ਜ਼ਰੂਰੀ ਗੱਲ ਆ, ਪਹਿਲਾਂ ਸੁਣ ਲਓ। ਉਹ ਝੋਟੀਆਂ ਜਦੋਂ ਵੇਖਣ ਗਏ ਆ ਸ਼ਾਹ ਸਾਹਿਬ, ਤੇ ਤੁਸੀਂ ਦੱਸੋ ਵੀ ਤੁਹਾਡੇ ਨਾਲ ਕੀ ਬਣੀ। ਸ਼ਾਹ ਸਾਹਿਬ ਕਹੇ ਸੀ ਇੱਕ ਦੋਸਤ ਸਿਆਣੇ ਨੂੰ ਮੰਡੀ 'ਚ ਨਾ, ਜਿਹੜੇ ਮੰਡੀਆਂ 'ਚ ਜਾਂਦੇ ਆ, ਉਹਨਾਂ ਨੂੰ ਨਾਲ ਲੈ ਕੇ। ਅੱਛਾ, ਤੁਸੀਂ ਨਹੀਂ ਗਏ? ਨਹੀਂ, ਦੋਸਤ ਗਏ ਨਾ ਤੇ ਉੱਥੋਂ ਮੰਡੀ 'ਚੋਂ ਆ ਝੋਟੀ ਲਈ ਆ। ਅੱਛਾ, ਇੱਕੋ ਲਈਏ ਝੋਟੀਆਂ ਉੱਥੋਂ ਲਈਆਂ 3 ਮੱਲੂ ਮੋੜ ਤੋਂ। ਅੱਛਾ ਅੱਛਾ, ਇਹ ਮੱਲੂ ਮੋੜ 'ਚ ਦੇਖ ਕੇ ਖੂਬਸੂਰਤ ਸੀ, ਦੋਸਤ ਨੇ ਲੈ ਕੇ ਦਿੱਤੀ। ਨਾ ਇਹ ਸੂਣ ਵਾਲੀ ਆ, ਇਹ ਸੂਣ ਤੋਂ ਬਗੈਰ ਪਰੇਸ਼ਾਨੀ ਪਾ ਕੇ ਖੜੀ ਆ। ਓਹੋ, ਲਈ ਕੱਲ ਨੂੰ ਵੀ ਇਹ ਸੂਵੇਗੀ ਦੁੱਧ, ਕੱਲ ਨੂੰ ਕੀਮਤੀ ਕੋਈ ਪੈਸਿਆਂ ਤੋਂ ਫਾਇਦਾ ਹੋਏਗਾ। ਹਾਂਜੀ ਹਾਂਜੀ। ਇਹ ਸਵੇਰੇ ਇਹ ਇਦਾਂ ਵਾ ਕਿਦਾਂ ਤਿਆਰ ਝੋਟੀਆਂ ਕਈ ਪਿੱਛਾ ਮਾਰਦੀਆਂ, ਇਹ ਮਾਰਨ ਡਈ। ਇਹਦੇ ਆ ਹਾਲਾਤ ਆ। ਸੁਬਾ ਇਹਨੂੰ ਦੋਸਤ ਨੂੰ ਸੁਬਾ ਇਹਨੂੰ ਫੋਨ ਕੀਤਾ ਇੱਥੋਂ ਮੁਲਾਜ਼ਮ ਨੇ ਵੀ ਆਹ ਹਾਲ ਆ। ਉਹ ਮੈਂ ਕਿਹਾ ਬਾਈ ਸ਼ਾਹ ਦੇ ਇਸ ਤੋਂ ਤੇ ਦੁਨੀਆ ਬਾਹਰੋਂ ਪਾਕਿਸਤਾਨ ਨਹੀਂ ਆਉਣ ਡਈ। ਬੰਦਾ ਉਤਰਦਾ ਮਗਰੋਂ ਆ, ਸਾਰੇ ਟੀਕਾ ਭਰ ਕੇ ਖੜੇ ਆ ਕਿ ਰਿਸ਼ਤੇਦਾਰ ਦੋਸਤ ਤਲਕ ਵਾਲੇ ਇਹਦਾ ਤੇ ਬੇੜਾ ਗਰਕ ਕਰਦੇ ਆ। ਅਸਲ ਚੀਜ਼ ਤੇ ਇਹ ਆ ਵਾ, ਇਹ ਦੇਖੋ ਜੀ ਹੈ ਵੀ ਤੇ 2 ਸਾਲ ਦੀ ਹਾਲੇ 2 ਸਾਲ ਇਹਦੀ ਤਾਂ ਨਸਲ ਚ ਖੂਨ ਚ ਜਿੱਦਾਂ ਉਹਨਾਂ ਦੇ ਖੂਨ ਚ ਹੈ ਨਾ ਨਸਲਦਾਰ ਨਸਲ, ਮੰਡੀਆਂ ਚ ਲੁੱਟਣਾ ਵਾ, ਰੰਗ ਬਦਲ ਕੇ ਬਰੂਪੀਏ ਦਾ। ਕਸਮ ਸੌ ਖਾ ਕੇ ਤੇ ਮਾਲ ਦੇਣ ਦੇ। ਚੌਰੀ ਸਾਹਿਬ ਤੁਸੀਂ ਗੱਲ ਹੀ ਮੁਕਾਤੀ ਅੱਜ ਵੀ ਪਰਦੇਸੀ ਕੋ ਪੁੱਤਰ ਸੋਚ ਕੇ ਆਂਦਾ ਨਾ ਮੈਂ ਮੁਲਕ 'ਚ ਜਾ ਕੇ ਕੰਮ ਕਰਨਾ। ਚੌਰੀ ਕਹਿੰਦਾ ਵੀ ਅੱਗੇ ਖੜੇ ਆ ਮੇਰੇ ਵਰਗੇ ਟੀਕੇ ਭਰ ਕੇ। ਟੀਕੇ ਭਰ ਕੇ। ਕੀ ਬਾਤ। ਉਹਨੂੰ ਮਾਰ ਕੇ ਉਹ ਇੰਨਾ ਹੋ ਜਾਂਦਾ ਕਿ ਉਹ 에어ਪੋਰਟ ਤੇ ਮਸਾਂ ਹੀ ਪਹੁੰਚਦਾ। ਮਸਾਂ ਹੀ। ਕਸਮ ਖਾਂਦਾ ਕਿ ਮੈਂ ਪਾਕਿਸਤਾਨ ਨਹੀਂ ਵਾਪਸ ਹੋਣਾ। ਆ ਹੋ ਰਿਹਾ ਨਹੀਂ, ਉਹ ਇਹ ਸੋਚ ਕੇ ਹੁੰਦਾ ਕਿ ਮੈਂ ਇਨਵੈਸਟ ਕਰਾਂਗਾ, ਚਲੋ ਕੋਈ ਭੈਣ ਭਰਾ ਆਪਣਾ ਖਾਏਗਾ। ਲੇਕਿਨ ਇੱਥੇ ਜਦੋਂ ਹਾਲਾਤ ਇਹੋ ਜਿਹੇ ਪੈਦਾ ਹੁੰਦੇ ਆ ਨਾ, ਵੀ ਆ ਸਾਡਾ ਕਜ਼ਨ ਜਾਂ ਸਾਡਾ ਦੋਸਤ ਜਿਹੜਾ ਨਾ, ਸਾਡਾ ਰਿਸ਼ਤੇਦਾਰ ਜਿਹੜਾ, ਉਹ ਪੈਸੇ ਕਮਾਊਗਾ, ਚਲੋ ਨਾ ਆਊ ਕਿਤੇ ਰਿਸ਼ਤੇਦਾਰਾਂ 'ਚ ਬਹੁ, ਉਹ ਰਿਸ਼ਤੇਦਾਰ ਤੇ ਕੀ ਉਹਦੇ ਜਿਹੜੇ ਰਹਿਣ ਵਾਲੇ ਬੰਦੇ ਨੂੰ ਉੱਥੇ ਰਹਿਣਾ ਔਖਾ ਕਰਨ ਦੇ। ਇਹ ਡਰਦੇ ਨੇ ਮੂੰਗੀ ਬੰਗਲੇ ਜੇ ਛੱਡ ਨਹੀਂ ਲਿਆ।
ਰਕਬਾ ਉੱਥੇ ਕਿਉਂ ਨਹੀਂ ਬਣਾਇਆ? ਚਲੋ ਯਾਰ ਥੋੜਾ ਜਿਹਾ 15 ਕਿਲੋਮੀਟਰ ਦੂਰ ਆਣ ਕੇ ਰਕਬਾ ਇਹ ਛੱਡ ਖਰੀਦਿਆ। ਅੱਛਾ ਅਸੀਂ ਗੱਲ ਕਰਦੇ ਹਾਂ ਜੀ ਹੁਣ ਆਪਣੇ ਭਰਾ ਰਾਣਾ ਸ਼ਾਹ ਸਾਹਿਬ ਨਾਲ। ਰਾਣਾ ਸ਼ਾਹ ਸਾਹਿਬ ਕਿੱਦਾਂ ਤੁਹਾਨੂੰ ਸੋਚ ਆਈ ਵੀ ਦੁਬਈ ਬੈਠੇ ਬੈਠੇ ਤੁਸੀਂ ਇੱਥੇ ਇੰਨਾ ਪੈਸਾ ਆ ਕੇ ਖਰਚਿਆ? ਤੇ ਉੱਥੇ ਚੰਗੇ ਭਲੇ ਨੇ ਜੀ? ਹਾਂ ਚੰਗੇ ਭਲੇ ਸੀ ਉੱਥੇ, ਸ਼ੁਕਰ ਅਲੱਲਾ ਹਾਲੇ ਵੀ ਉੱਥੇ ਕੰਮ ਪਿਆ ਚੱਲਦਾ ਹੈ। ਹਾਂ। ਲੇਕਿਨ ਇਹ ਆਪਣੇ ਮੁਲਕ ਦੇ ਪਿੱਛੇ ਵੀ ਕੁਝ ਤੁਹਾਡਾ ਨਾ ਆਪਣਾ ਨਿਜ਼ਾਮ ਹੋਣਾ ਚਾਹੀਦਾ, ਕੋਈ ਪਿੱਛੇ ਵੀ ਸੋਚ ਹੋਣੀ ਡੇਰਾ ਡੰਡਾ ਡੇਰਾ ਡੰਡਾ ਹੋਣਾ ਚਾਹੀਦਾ। ਠੀਕ ਹੈ, ਇਹ ਪੁਰਾਣਾ ਸ਼ੌਕ ਸੀਗਾ ਬਚਪਨ ਤੋਂ ਹੀ, ਅਸੀਂ ਕੀ ਨਾ ਜ਼ਿਮੀਂਦਾਰਾਂ ਦੇ ਪੁੱਤਰ ਆ। ਠੀਕ ਹੈ, ਉਦੋਂ ਦਾ ਸ਼ੌਕ ਹੈ ਕਿ ਡੇਰਾ ਡੰਡਾ ਹੋਣਾ ਚਾਹੀਦਾ। ਠੀਕ ਹੈ, ਇਸ ਡੇਰਾ ਡੰਡੇ ਨੂੰ ਵਾਸਤੇ ਠੀਕ ਹੈ ਕਿਸੇ ਦੋਸਤ ਨੇ ਫੋਨ ਕੀਤਾ ਕਿ ਇਦਾਂ ਕਰਕੇ ਫਾਰਮ ਵੇਖਦਾ। ਠੀਕ ਹੈ, ਮੈਂ ਦੁਬਈ ਸੀ, ਉਹਨਾਂ ਨੇ ਵੀਡੀਓ ਇਹਦੀਆਂ ਬਣਾ ਕੇ ਭੇਜੀਆਂ ਮੈਨੂੰ। ਤੇ ਫਾਰਮ ਦਾ ਦਿਖਾਓ ਜੀ ਥੋੜਾ ਥੋੜਾ ਜਿਹੜੇ ਫਾਰਮ ਦੀ ਗੱਲ ਹੋ ਰਹੀ। ਅੱਛਾ ਜੀ। ਉਹ ਫਿਰ ਮੈਨੂੰ ਫਾਰਮ ਪਸੰਦ ਆ ਗਿਆ। ਠੀਕ ਹੈ, ਫਿਰ ਛੋਟੇ ਭਾਈ ਨੂੰ ਭੇਜਿਆ, ਉਹਨੇ ਵੀ ਕਿਹਾ ਠੀਕ ਆ ਓਕੇ ਫਾਰਮ। ਤੇ ਸ਼ੌਕ ਕੀਤਾ ਇਹ, ਤੇ ਬਸ ਸ਼ੌਕ ਦਾ ਹੁਣ ਨਾ ਕੋਲ ਬਸ ਅੱਲਾ ਖੈਰ ਕਰੇਗਾ, ਚੰਗੀਆਂ ਕਰੇਗਾ। ਘਾਬਰੋ ਨਾ, ਚੋਰੀ ਨਹੀਂ ਵਰਗੇ ਭਰਾ ਕਾਰੀਗਰ ਬੰਦੇ ਤੁਹਾਡੇ ਨਾਲ ਆ, ਅਸੀਂ ਤੁਹਾਡੇ ਨਾਲ ਆ, ਤੁਸੀਂ ਘਾਬਰਨਾ ਨਹੀਂ। ਤੁਸੀਂ ਇਹ ਹਿੰਮਤ ਕੀਤੀ ਆ ਕਿ ਬਾਹਰੋਂ ਪੈਸਾ ਲੈ ਕੇ ਪਾਕਿਸਤਾਨ ਚ ਆਏ ਆ, ਤੇ ਥੋੜੀ ਬਹੁਤੀ ਅਖਿਆਈ ਹੁੰਦੀ ਆ, ਸਹੀ ਥੋੜੀ ਬਹੁਤੀ ਅਖਿਆਊ ਹੋਊਗੀ, ਪਰ ਇਨਸ਼ਾਅੱਲਾ ਤੁਸੀਂ ਕਾਮਯਾਬ ਹੋਵੋਗੇ। ਜਿਵੇਂ ਚੋਰੀ ਸਾਹਿਬ ਨੇ ਨਹੀਂ ਇਨਸ਼ਾਅੱਲਾ ਦੇਖੋ ਹਿੰਮਤ ਹਾਰ ਨਾਲੇ ਦੱਸੀ ਵੀ ਕੋਈ ਨਹੀਂ ਹੈ। ਇਹਦੇ ਚ ਕਿੰਨੇ ਡੰਗਰ ਆ ਸਕਦੇ ਆ ਜੀ? ਜਿਹੜਾ ਫਾਰਮ ਇਸ ਟਾਈਮ ਅਸੀਂ ਦੇਖ ਰਹੇ ਹਾਂ ਖਾਸੀ ਜਗ੍ਹਾ ਦੇ ਵਿੱਚ ਹੈ। ਇਹ ਤਕਰੀਬਨ 400 ਨਹੀਂ 400 ਹੈ 400 ਡੰਗਰ ਇੱਥੇ 400 ਡੰਗਰ ਆ ਸਕਦਾ। ਛੋਟਾ ਡੰਗਰ, ਅਗਰ ਵੱਡਾ ਤੁਸੀਂ ਜਾਓ ਤਾਂ ਤਕਰੀਬਨ 200 ਡੰਗਰ ਵੱਡਾ। 200 ਮੈਂ ਬੜਾ ਵੱਡਾ ਫਾਰਮ ਆ। ਸ਼ੁਰੂਆਤ ਇਹਨਾਂ ਨੇ ਕਰਤੀ ਹੈ। ਰਕਬਾ ਕਿੰਨਾ ਜੀ ਇਹ ਫਾਰਮ ਦਾ? ਇਹ 2 ਏਕੜ ਹੈ ਜੀ ਫਾਰਮ ਦਾ ਰਕਬਾ। 2 ਏਕੜ ਰਕਬਾ 2 ਏਕੜ ਜੀ। ਬੜਾ ਨੇ ਅੱਲਾਹ ਤਾਲਾ ਕਾਮਯਾਬ ਕਰੇ। ਬੜੀ ਚੰਗੀ ਸੋਚ ਆ। ਇਹ ਕੀ ਸੋਚ ਆ ਇਹਨੂੰ ਵੀ ਅਸੀਂ ਗਾਂ ਦੇਖਦੇ ਆ। ਇੱਕ ਵਾਰੀ ਆਹ ਝੋਟਾ ਤਾਂ ਕਿਉਂ ਛਡਾ ਕੇ ਇਹਨੂੰ ਮੜ ਜਾ ਤੋਰੇ ਬੰਦਾ ਆ ਬਾਈ, ਇਹ ਝੋਟਾ ਤੇ ਛੋਟੀ ਨਹੀਂ ਛੱਡ ਕੇ ਛੋਟਾ ਅੱਛਾ ਚੋਰੀ ਨਹੀਂ ਮੈਂ ਤਾਂ ਲੈਣਾ ਸੀ ਪੱਠਿਆਂ ਵਾਸਤੇ। ਤੁਸੀਂ ਮੈਨੂੰ ਕਿਹਾ ਵੀ ਕੱਟਾ ਜਾ ਹੁਣ ਇਹ ਮਾਸ਼ਾਅੱਲਾ ਪੂਰਾ ਝੋਟਾ ਹੈ ਤੇ ਇਹ ਪਾਲੇ ਪਾਸੇ ਕੱਟਾ ਜਿਹਾ ਵਾ, ਉਹਨੂੰ ਸਮਝੋ ਤੇ ਲੈ ਜਾਓ ਜਾਂ ਇਹਨੂੰ। ਇਹਨਾਂ ਦੀ ਆਵਾਜ਼ ਆਉਂਦੀ ਰਹਿਣੀ ਵਿੱਚ। ਅੱਛਾ ਇਹ ਦੋਸਤ ਉਹ ਵੀ ਆ ਇੱਕ ਪਾਲੇ ਪਾਸੇ। ਸੋਇਆ ਸਾਹਿਬ ਤੁਹਾਨੂੰ ਜਿਹੜਾ ਚੰਗਾ ਲੱਗਦਾ ਤੁਸੀਂ ਉਹ ਲੈ ਜਾਓ। ਨਹੀਂ ਉਹ ਤਾਂ ਚਲੋ ਮੈਂ ਆਪਣੇ ਉਹ ਘਰ ਹਾਲੀ ਖਲੋਤਾ। ਮੈਂ ਚੋਰੀ ਨਹੀਂ ਨੂੰ ਇਹ ਕਹਿਣਾ ਵੀ ਜਿਹਦੇ ਚ ਮੈਂ ਸੌਖਾ ਰਵਾਂ, ਵੀ ਇਹਦੀ ਤਾਂ ਮੇਰੇ ਕੋਲ ਰੇੜੀ ਵੀ ਨਾ ਹੋਵੇ ਚਾਹੇ ਜਿੱਡਾ ਮਾਸ਼ਾਅੱਲਾ ਝੋਟਾ। ਹਾਲੀ ਆ ਉਹ ਹਾਲੀ ਨੀਗਾ। ਹਾਂ ਇਹ ਚ ਸੌਖੇ ਰਹਿਣਾ, ਜਦੋਂ ਮਰਜ਼ੀ ਥੱਲੇ ਰੇੜੀ ਤੇ ਜੀ ਇਹਨੇ ਤੁਰ ਪੈਣਾ, ਉਹ ਹਾਲੀ ਨੀਗਾ। ਇਹ ਪੜ੍ਹੇ ਅਨਪੜ੍ਹ ਜਿੰਨਾ ਫਰਕ ਹਾਂਜੀ ਇਹ ਉਹ ਪੜਿਆ ਹੈ। ਪੜਿਆ ਵਾ, ਉਹ ਅਨਪੜ੍ਹ ਵਾ। ਹਾਂ ਇਹ 10 ਪੜਿਆ ਜੀ ਇਹ ਰੇੜੀ ਦਾ ਹਾਲੀ ਆ, ਜਿੱਦਾਂ ਮਰਜ਼ੀ ਇਹਨੂੰ ਫੜ ਕੇ ਜਾਓ। ਹਾਂ ਇਹਨੂੰ ਇਹ ਕੋਈ ਨਹੀਂ ਮਾਰਦਾ, ਕੋਈ ਨਹੀਂ ਹੈ। ਮਾਰਦਾ ਮੂਰਦਾ ਵੀ ਕੋਈ ਨਹੀਂ। ਪਾਣੀ ਪਿਲਾਇਆ ਅੱਛਾ ਮਾੜਾ ਮੋਟਾ ਵੀ ਸਿਰ ਨਹੀਂ ਹਿਲਾਉਂਦਾ? ਬਿਲਕੁਲ ਨਹੀਂ। ਅੱਛਾ ਇਹਦੇ ਬਾਹਰ ਨਿਆਣੇ ਫੜੀ ਦਿੰਦੇ ਨੇ। ਹਾਂ ਪਾਣੀ ਪਿਲਾ ਲਓ। ਦੱਸਾ ਸੀ ਸਾਡੇ ਕੋਲ ਅਸਲ ਨਾ ਛੋਟਾ ਮਾਲ ਆ ਗਿਆ, ਇਹਨੇ ਹੁਣ ਤੰਗ ਕਰਨਾ ਬੜਾ। ਆਹੋ ਇਹ ਤਾਂ ਫਿਰ ਉਹ ਨਾਲੇ ਚੋਰੀ ਨਈਮ ਨੇ ਜਿੱਦਾਂ ਹੁਣ ਤੁਹਾਨੂੰ ਝੋਟੀਆਂ ਪਵਾਈਆਂ ਨਾ, ਇਹ ਸ਼ੌਕ ਵਾਲੇ ਬੰਦੇ ਆ, ਇਹਨਾਂ ਨੇ ਤੁਹਾਨੂੰ ਕੋਈ ਇਦਾਂ ਗਾਂ ਕੋਈ ਨਸਲ ਬਣਾਣੀ ਹੈ। ਕੋਈ ਇਸੇ ਤੋਂ ਨਈਮ ਨੂੰ ਅਸੀਂ ਜਿੱਥੇ ਵੀ ਜਾਂਦੇ ਨਾਲ ਲੈ ਕੇ ਜਾਂਦੇ। ਉਦੋਂ ਸਾਡੇ ਕੋਲ ਗਲਤੀ ਹੋ ਗਈ, ਅਸੀਂ ਨਈਮ ਨੂੰ ਲੈ ਕੇ ਗਏ। ਮੈਂ ਕਿਹਾ ਇਹਨੇ ਮੈਨੂੰ ਮਨਾ ਕੀਤਾ ਨਾ ਜਾਵੇ, ਤੇ ਮੈਂ ਚੋਰੀ ਗਿਆ ਉਧਰ। ਅੱਛਾ ਝੋਟੀਆਂ ਸੀ ਲਈਆਂ ਜੀ। ਉਸ ਤੋਂ ਬਾਅਦ ਆ ਜਿਹੜੀਆਂ ਹਾਂ ਬਾਬਾ ਮਨੀਰ ਮੰਡੀ ਮਸ਼ਹੂਰ ਆ, ਉਹ ਝੋਟੀ ਲਈ ਸੀ। ਕੈਮਰੇ ਤਿੰਨ ਨਾਲ ਝੋਟੀਆਂ ਲਈਆਂ, ਕੱਲ ਲਈਆਂ 5। ਅੱਛਾ ਪਾਲੀ ਝੋਟੀ ਲਈ ਆ। ਆਹ ਝੋਟੀ ਸੀ, ਲੇਕਿਨ ਆਹ ਝੋਟੀ ਸ਼ਕਲ 'ਚ ਨਹੀਂ ਪੂਰੀ। ਹਾਂਜੀ ਹਾਂਜੀ ਉਂਝ ਦੁੱਖ ਬਣ ਗਿਆ। ਚਲੋ ਸੋਹਣੀ ਆ ਝੋਟੀ। ਹਾਂਜੀ ਇਹ ਸਾਰੀਆਂ ਝੋਟੀਆਂ ਹੀ ਆ ਇੱਧਰ ਹੈ। ਇਹ ਸਾਰੀਆਂ ਸਵੇ ਛੋਟੀਆਂ। ਅੱਬਾ ਅੱਲਾ ਕਰੇ ਮੱਝਾਂ ਬਣ ਗਈਆਂ। ਇੱਕ ਨਈਮ ਨੇ ਗਿਫਟ ਵੀ ਦਿੱਤਾ ਸਾਨੂੰ। ਉਹ ਕਿਹੜਾ ਜੀ ਦਿਖਾਓ? ਪੁੱਠਾ ਦੇਖ ਝੋਟੇ ਦਾ। ਅੱਛਾ ਇਹ ਤੋਹਫਾ ਮਿਲਿਆ ਜੀ ਹਾਂ। ਮਾਸ਼ਾਅੱਲਾ ਬਹੁਤ ਸੋਹਣਾ। ਅੱਛਾ ਇਹਦੇ ਚ ਇਹ ਮੈਂ ਕਹਿੰਦਾ ਜਿਵੇਂ ਹਾਂ ਬਰੀਡਰ ਰੱਬ ਨੇ ਦੇਤਾ। ਇਹ ਜਿਵੇਂ ਇਹ ਮੈਂ ਕਹਿੰਦਾ ਰਾਗੀ ਸੁਲਤਾਨ ਵਾਲੀ ਹੈ। ਉਹੀ ਖਾਨਦਾਨ ਹੋਊਗਾ। ਖਾਨਦਾਨ ਉਹ ਹਾਂ ਦੋਨਾਂ ਉਹ ਪਿੱਛੋਂ ਪੁੱਠਾ ਉਹ ਸਗਵਾ ਉਹਦਾ ਉਧਰਲੇ ਦੋਸਤਾਂ ਨੇ ਵੀ ਕਿਹਾ ਕਿ ਸੁਲਤਾਨ ਦੇ ਵਿੱਚ ਕੋਈ ਖੂਬੀ ਆ। ਖੂਬੀ ਹੈ। ਉਹ ਦੋਸਤਾਂ ਨੇ ਵੀ ਕਿਹਾ ਵੀ 100% ਜੰਮ ਗਿਆ। ਅਰਫਾਨ ਜ਼ਰਾ ਇਹਨੂੰ ਉਠਾਵੀਂ। ਫਸਟ ਹੋਣ ਡਿਆ ਉਹ ਵੀ ਨਹੀਂ। ਆ ਇੱਕ ਕੱਲ ਅਸੀਂ ਸਪੈਸ਼ਲ ਲੱਭ ਕੇ ਲਿਆ ਮੈਂ। ਅੱਛਾ ਅਰਫਾਨ ਇਹਨੂੰ ਉਠਾਵੀਂ ਜ਼ਰਾ। ਹਾਂ ਆਹ ਦੇਖੋ ਮਾਸ਼ਾਅੱਲਾ ਦੇਖੋ। ਸੋਹਣੀ ਝੋਟੀ ਜੀ ਇਹਦੀ। ਇਹ ਜਦੋਂ ਛੋਟੀ ਬਣੀ ਤੁਹਾਨੂੰ ਪਤਾ ਲੱਗੇਗਾ। ਹਾਂਜੀ ਇਦਾਂ ਹੀ ਆ, ਇਹਦੀ ਕੋਈ ਸ਼ੱਕ ਨਹੀਂ। ਲੇਕਿਨ ਜਿਹੜੀ ਨਾ ਜਾਨਵਰ ਦੀ ਕੀਮਤ ਆ ਸਰੋਇਆ ਬਾਈ, ਉਹ ਹੈਗੀ ਆ ਜਾਇਜ਼ 2.5-3 ਲੱਖ ਦੀ ਕੱਟੀ ਹੋਵੇ। ਹਾਂਜੀ 8-10 ਲੱਖ ਦੀ ਬਹੁਤ ਸੋਹਣੀ ਆ, ਤੇ 8-10 ਲੱਖ ਦੀ ਝੋਟੀ ਹੋਵੇ। ਹਾਂ ਕੋਈ ਯਾਰ ਦੂਸਰੇ ਯਾਰ ਕੋ ਜਾਂਦਾ, ਉਹ ਬਾਹਰੋਂ ਪੈਸੇ ਲੈ ਕੇ ਆਉਂਦਾ, ਉਹ 20 ਲੱਖ ਮੰਗ ਲੈਂਦਾ, ਉਹ 30 ਲੱਖ ਮੰਗ ਲੈਂਦਾ, ਉਹਨੂੰ ਪਤਾ ਨਹੀਂ ਹੁੰਦਾ ਉਹਦੇ ਕੋਲ 15-18 ਲੱਖ ਰੁਪਇਆ ਲੈ ਲੈਂਦਾ। ਲੈ ਲੈਂਦੇ। ਉਹ 1-2 ਵਾਰੀ ਤੇ ਇਦਾਂ ਉਹਨਾਂ ਜ਼ਿਆਦਤੀ ਹੋਏਗਾ। ਲੇਕਿਨ ਜੇ ਅਗਰ ਉਹ ਹੀ ਕੀਮਤ ਉਸ ਬੰਦੇ ਕੋਲ ਤੂੰ ਲੈ ਸਕਦਾ। ਐਦਾਂ ਤੁਰ ਕੇ ਲਈ ਅਸੀਂ ਤਾਂ
ਅੱਛਾ ਲੈ ਸਕਦਾ ਲੈਣ ਨੂੰ ਤਾਂ ਉਹਨਾਂ ਕੋ ਹੈ ਨਹੀਂ। ਦੁੱਧ ਪੁੱਛਦੇ ਆ ਕਿ ਦੋਸਤ ਕੋ ਜਾ ਕੇ ਅੱਗੋਂ ਝੂਠ ਮਾਰ ਕੇ ਕਹਿੰਦਾ 20 ਕਿਲੋ ਵਾ 30 ਕਿਲੋ ਵਾ, ਗੱਲ ਤਾਂ ਆਹ ਤੇ ਉਹ ਦੁੱਧ ਨਾਲ ਜਿਹੜੀ ਹੈਗੀ ਹੈ 20 ਲੱਖ ਦੀ, ਉਹ ਦੁੱਧ ਨਾਲ ਪੈਸੇ ਕਿੱਦਾਂ ਪੂਰੇ ਕਰੇਗੀ? ਉਹ ਕਿੱਦਾਂ ਪੂਰੇ ਕਰੋ? ਗੱਲ ਤਾਂ ਆਹ ਕਾਰੋਬਾਰ ਤੇ ਆ ਨਾ, ਕਿਹੜੀ ਚੀਜ਼ ਇੱਥੋਂ ਲਈ ਹੈ ਕੱਲ ਨੂੰ ਦੂਸਰੇ ਦੋਸਤ ਨੂੰ ਵੇਚਣੀ ਉਹਨੇ ਦੀ ਵਿਕ ਜੇ। ਹਾਂਜੀ ਲੇਕਿਨ ਨਹੀਂ ਵਿਕਦੀ ਉਹਨੇ ਦੀ। ਇਹ ਚੋਰੀ ਨਹੀਂ ਮਾ ਨਿੱਕਾ ਕੱਟਾ ਇਹ ਨਿੱਕਾ ਉਹ ਵੱਡਾ ਜੀ ਤੇ ਆ ਨਿੱਕਾ ਵੀ ਦਿਖਾ ਦਿਓ ਉਸਮਾਨ ਸਾਹਿਬ। ਆ ਛੋਟਾ ਕੱਟਾ ਜੀ। ਹਾਂ ਮੈਂ ਕਹਿੰਦਾ ਆ ਲਵਾ ਇਹ ਮੈਂ ਇਹ ਮੈਨੂੰ ਜ਼ਿਆਦਾ ਇਹ ਲੈ ਜਾਓ। ਜਿਹੜਾ ਤੁਹਾਨੂੰ ਚੰਗਾ ਲੱਗਦਾ ਹਾਂ ਇਹਨੂੰ ਅਸੀਂ ਹਾਲੀ ਵੀ ਕਰ ਲਾਂਗੇ। ਅੱਛਾ ਰਾਣਾ ਸ਼ਾਹ ਸਾਹਿਬ ਫਿਰ ਕੀ ਤੁਸੀਂ ਹੁਣ ਗਾਂ ਵਧਾ ਰਹੇ ਆ ਡੰਗਰ ਮਤਲਬ ਕਿਦਾਂ? ਇਹ ਇਨਸ਼ਾਅੱਲਾ ਜੀ ਤੁਹਾਨੂੰ ਕਹਾਂ ਹਿੰਮਤ ਹਾਰਨ ਵਾਲੇ ਹੈ ਕੋਈ ਨਹੀਂ ਤੇ ਇਨਸ਼ਾਅੱਲਾ 100 ਦਾ ਜੀ ਮਾਸ਼ਾਅੱਲਾ ਤੇ ਝੋਟੀਆਂ ਹੀ ਝੋਟੀਆਂ ਲੱਗੂ। ਮਾਸ਼ਾਅੱਲਾ। ਪਿਛਲੇ ਸਾਲ ਕੀਤਾ ਸੀਗਾ ਕੀ ਨਾਮ ਆ ਇਹਦਾ ਬੱਚਿਆਂ ਦਾ, ਲੇਕਿਨ ਹੁਣ ਸੋਚ ਬਦਲੀ ਆਪਣੀ ਕਿ ਨਹੀਂ ਬੱਚਿਆਂ ਤੋਂ ਹੁਣ ਕੱਟੀਆਂ ਤੇ ਅਸੀਂ ਆ ਗਏ ਆ ਤੇ ਪੌਣੀਆਂ ਕੱਟੀਆਂ ਨਹੀਂ ਬੱਚਿਆਂ ਦਾ ਕੀਤਾ ਸੀ, ਕੀਤਾ ਹੀ ਪਿਛਲੇ ਸਾਲ। ਫੇਰ ਉਹਦੇ ਚੋਂ ਅੱਛਾ ਰਿਹਾ ਰਿਸਪੌਂਸ ਮਿਲਿਆ, ਲੇਕਿਨ ਇਹਨਾਂ ਦੀ ਪ੍ਰੋਗਰੈਸ ਜ਼ਿਆਦਾ ਹੈ ਕੱਟੇ ਨਾਲੋਂ। ਹਾਂਜੀ ਇਹ ਬੱਚਿਆਂ ਨਾਲੋਂ ਕੱਟੀਆਂ ਦਾ ਜਿਹੜਾ ਫਿਊਚਰ ਆ ਤੁਹਾਡੇ, ਯਾਨੀ ਮਤਲਬ ਹੁਣ ਤੁਸੀਂ ਕੱਟੇ ਨੇ ਦੇਣਾ 1 ਸਾਲ ਦਾ ਤੁਹਾਨੂੰ ਲੱਖ ਰੁਪਇਆ ਪ੍ਰੋਫਿਟ ਅਗਰ ਦੇ ਰਿਹਾ ਹੈ ਤੇ ਇਹ ਸਾਲ ਦਾ 1.5 ਲੱਖ ਰੁਪਇਆ ਦੇਗੀ ਤੁਹਾਨੂੰ ਪ੍ਰੋਫਿਟ। ਉਹ ਰਹਿਣਾ ਚੌਰੀ ਨੇਮ ਨਾਲ ਤੇ ਰੱਖੇ ਬੱਚੇ ਫਿਰ ਇਦਾਂ ਤਾਂ ਨਹੀਂ ਨਹੀਂ ਜੀ ਜੋਰੀ ਨਹੀਂ ਕਾਰੀਗਰ ਬੰਦਾ ਜੀ, ਫਿਰ ਇਹ ਤਾਂ ਹੁਣ ਫਿਰ ਝੋਟੀਆਂ ਹੀ ਹੁਣ ਦੇਖਣਾ ਉਹਨੇ ਜਿਹੜਾ ਆਪਾਂ ਵਿੱਚ ਬਰੀਡਰ ਦਿੱਤਾ ਹੁਣ ਰੱਬ ਖੈਰ ਸੁੱਖ ਰੱਖੇ ਤੇ ਦਿਨਾਂ ਦੇ ਵਿੱਚ ਆਇਆ ਤੇ ਜਿੰਨੇ ਜਦੋਂ ਤੱਕ ਇਹਨਾਂ ਨੇ ਤਿਆਰ ਹੋਣਾ ਕੱਟੀਆਂ ਦੇ ਨਾਲ ਉਹਨੇ ਵੀ ਹੋ ਜਾਣਾ, ਮੇਲ ਉਹਨਾਂ ਦਾ ਇਕੱਠਾ ਹੀ ਮਿਲ ਜਾਣਾ ਇਹਦਾ। ਅੱਛਾ ਜੀ ਥੋੜਾ ਜਿਹਾ ਤੁਹਾਨੂੰ ਦਿਖਾਣੇ ਅਸੀਂ ਗਾਂ ਵੀ ਬੜਾ ਸੋਹਣਾ ਡੇਰਾ। ਉਹ ਖੁੱਡੇ ਕਾਦੇ ਬਣੇ ਜੀ ਅੱਗੇ? ਉਹ ਮੁਰਗੀ ਖਾਨਾ ਜੀ ਉਧਰ ਪਰਾਂ ਛੋਟਾ ਜਿਹਾ ਬਣਾਇਆ ਹੋਇਆ ਆਪਣੇ ਕਿਹੜੀਆਂ ਵਾਸਤੇ, ਮੁਰਗੀਆਂ? ਦੇਸੀ ਮੁਰਗੀਆਂ। ਅੱਛਾ ਦੇਸੀ। ਹਾਂਜੀ ਹਾਂ ਵਿੱਚ ਬੂਟੇ ਬਾਟੇ ਵੀ ਲਾਏ ਆ ਡੇਰੇ 'ਚ। ਜੀ ਫਲ ਹਰ ਕਿਸਮ ਦਾ ਥਾਂ ਲਾਇਆ ਖੁੱਲੀ ਆ ਤੇ ਆਪਣਾ ਸ਼ੌਕ ਕੀਤੇ ਪੂਰੇ ਹੈ ਸਾਰੇ। ਜੀ। ਹਾਂ ਨਹੀਂ ਆ ਠੀਕ ਹੈ, ਬੂਟੇ ਵੀ ਲੱਗੇ ਆ, ਮੁਰਗੀ ਖਾਨਾ ਵੀ ਬਣਿਆ। ਆ ਡੰਗਰਾਂ ਦੇ ਪਾਣੀ 'ਚ ਇੱਥੇ ਡੰਗਰ ਨਹਾਉਣ ਬੈਠੇ ਆ। ਵਾਸਤੇ ਹਾਂਜੀ ਆਪ ਬਣਾਇਆ ਇਹ ਪਾਣੀ ਜੇ ਬਦਲਣਾ ਹੋਵੇ ਕਿਵੇਂ ਬਦਲਦਾ ਹੈ? ਇਹ ਹੈ ਸਰਕਲ ਹੈ, ਇੱਥੋਂ ਦੀ ਪਾਣੀ ਇੱਥੋਂ ਨਹੀਂ ਆਉਂਦਾ, ਅੱਛਾ ਗਾਂ ਖਾਲਾ ਜਾਂਦਾ? ਗਾਂ ਨਿਕਲਦਾ। ਹਾਂ ਬੱਕਰੀਆਂ ਰੱਖੀਆਂ ਹੋਈਆਂ ਇੱਧਰ ਸ਼ੌਕ ਕੀਤਾ ਥੋੜਾ ਜਿਹਾ। ਅੱਛਾ ਬੱਕਰੀਆਂ ਦਾ ਵੀ ਹੈ ਵਿੱਚ? ਜੀ ਕਿੰਨੀਆਂ ਕਾ? ਬੱਕਰੀਆਂ ਹੋਣੀਆਂ 15-20। ਹਾਂ ਆ ਲੈ ਕੱਲ ਲੈ ਕੇ ਆਇਆ ਮੈਂ 75,000 ਦੀਆਂ 3। ਆ ਦੁੰਬੇ ਜਿਹੜੇ ਆ ਦੁੰਬੇ ਨਿਆਣੇ ਬਹੁਤ ਤੰਗ ਕਰਦੇ ਹੈਗੇ, ਇਹਦਾ ਅੱਬਾ ਸਾਨੂੰ ਦੁੰਬਾ ਲਿਆ ਕੇ ਦੇ। ਨਹੀਂ ਇਹ ਦੁੰਬਾ ਕਦੋਂ ਆ ਮੁੰਦਰਾ? ਇਹ ਮੁੰਦਰਾ ਹੀ ਨਹੀਂ ਦੁੰਬੇ ਕਹਿੰਦੇ ਇਹਨੂੰ, ਤੁਸੀਂ ਮੁੰਦਰਾ ਕਹਿੰਦੇ ਹੋਗੇ। ਨਹੀਂ ਦੁੰਬੇ ਤਾਂ ਮੁੰਦਰੇ ਤਾਂ ਛਤਰੇ ਕਹ ਲਓ ਤੁਸੀਂ। ਇਹ ਤਾਂ ਨਹੀਂ ਬੂਹਾ ਖੋਲਣਾ ਬਾਬਾ। ਜਿਹੜੇ ਹੁੰਦੇ ਨਾ ਜੀ ਦੁੰਬੇ ਹੁੰਦੇ ਚਕਲੀ ਵਾਲੇ, ਇਹ ਇਹਨੂੰ ਛਤਰਾ ਕਹ ਲਓ ਉਹ ਤੁਸੀਂ। ਯਾਰ ਛਤਰੇ ਮੁੰਦਰੇ 'ਚ ਹੋਰ ਆ ਬੂਟੇ। ਉਹ ਨਹੀਂ ਯਾਰ ਮੁੰਦਰਾ ਹੋਰ ਹੁੰਦਾ, ਛਤਰਾ ਹੋਰ ਹੁੰਦਾ। ਇਹ ਤਾਂ ਬੂਟਾ ਤਾਂ ਕੱਲ ਇੱਕ 2 ਲੈ ਕੇ ਆਏ ਥਾਂ ਫੀਮੇਲਾਂ ਤੇ 1 ਲੈ ਕੇ ਆਏ ਮੇਲ। ਇਹ ਕੱਲ ਲੈ ਕੇ ਆਏ ਉੱਥੇ ਮੰਡੀ ਚੋਂ ਹੀ, ਇਹ ਪਰਸੋਂ। ਨਹੀਂ ਇਹ ਤਾਂ ਮੁੰਦਰੇ ਨਹੀਂ। ਮਾਸ਼ਾਅੱਲਾ ਮੁੰਦਰੇ ਦਾ ਜੀ ਕੰਨ ਹੋਊਗਾ ਐਡਾ ਕੁ। ਇਹ ਛੋਟਾ ਹੋਏਗਾ। ਛੋਟਾ ਹੋਏਗਾ। ਹਾਂ ਇਹ ਛਤਰੇ ਆ। ਸਹੀ। ਇਹ ਆ ਜੀ ਛਤਰੇ। ਛਤਰੇ ਮਾਸ਼ਾਅੱਲਾ ਸੋਹਣੇ ਜੀ। ਬਾਜੀ ਫਿਰਦੇ ਤੁਰਦੇ ਆਪੀ ਇੱਥੇ ਕੀ ਨਾ ਰੌਣਕਾਂ ਲੱਗ ਜਾਣੀਆਂ ਵਾ ਸਾਲ ਤੱਕ। ਜਾਂਦੀ ਆ ਹਾਂਜੀ ਸਾਲ ਤੱਕ ਇੱਥੇ ਰੌਣਕਾਂ ਲੱਗ ਜਾਣੀਆਂ। ਬੱਕਰੀ ਜਿੱਥੋਂ ਕੋਈ ਚੱਜਦੀ ਲੱਭਦੀ ਹੈ ਨਾ ਮੈਂ ਲਈ ਆਉਣਾ। ਬਾ ਠੀਕ ਆ। ਬੱਕਰੀ ਇਦਾਂ ਦੀ ਸੋਹਣੀ ਹੋਵੇ ਜਿੱਦਾਂ ਦੀ ਆ ਬੱਕਰੀ ਲੱਤੋਂ ਦੀ ਮੋਟੀ ਹੈ, ਠੀਕ ਹੈ, ਲਾਮ ਹੋਵੇ ਬੱਕਰੀ ਦੀ। ਉਹ ਮਾਸ਼ਾਅੱਲਾ ਬੱਕਰੀ ਦੇਖੋ। ਹਾਂਜੀ ਨਹੀਂ ਉਹ ਇਦਾਂ ਠੀਕ ਆ ਬਲਕਿ ਹਾਂਜੀ ਇਹ ਵਾਧਾ ਵਾਜੂਗਾ ਗਾਂ ਤੇ ਜਿੱਦਾਂ ਕੋਈ ਲੱਭ ਗਈ ਤੇ ਥਾਂ ਖੁੱਲੀ ਆ ਜਿੰਨੇ ਮਰਜ਼ੀ ਜਨੌਰ ਪਾ ਦਿਓ ਹੈ। ਉਹ ਮੁਰਗੀਆਂ ਨੂੰ ਨਿਗਾਹ ਮਾਰੀ ਐ ਮੈਂ ਮੁਰਗੀ। ਇਹ ਤੂੜੀ ਦਾ ਸਟਾਕ ਕੀਤਾ ਇਧਰ ਪਾਸੇ, ਆ ਤੂੜੀ ਦਾ ਛੱਡ, ਆ 2 ਹੈਗੇ ਉਹਦੇ ਸੈਲਜ ਵਾਸਤੇ ਬਣਾਏ ਹੋਏ। ਹਾਂ ਡੰਗਰਾਂ ਦਾ ਪਾਣੀ ਦਾ ਕੰਮ ਠੀਕ। ਪਾਣੀ ਉਧਰੋਂ ਆ ਰਿਹਾ ਤੇ ਇੱਧਰ ਨਿਕਲ ਰਿਹਾ ਹੈ। ਉਹ ਖੁੱਡਾ ਕਾਦਾ ਉਹ ਜਿਹੜਾ? ਉਹ ਕਬੂਤਰਾਂ ਦਾ। ਅੱਛਾ ਉੱਥੇ ਕਬੂਤਰ ਆ। ਹਾਂਜੀ ਆ ਬੂਟਾ ਜੀ ਸਾਡੇ ਸਾਹਮਣੇ ਆਇਆ ਜੀ ਜ਼ੈਤੂਨ ਦਾ। ਜ਼ੈਤੂਨ ਦਾ ਇਹ ਬੂਟਾ। ਫਲ ਚੱਕਦਾ ਕਿ ਨਹੀਂ ਜੀ? ਨਹੀਂ ਹਲੇ ਫਲ ਨਹੀਂ ਚੁੱਕਣ ਲੱਗਾ ਹੈ, ਇਹਨੂੰ ਚੌਥਾ ਸਾਲ ਆ। ਉਮਰ ਤਾਂ ਇਹਦੀ ਚੌਥਾ 4 ਸਾਲ। ਸਾਲ ਆ। ਹਾਂ ਹਾਂ ਚੱਕ ਲੂ ਕਦੀ ਤਾਂ। ਆ ਦੂਏ ਹੈਗੇ ਮਾਲਟੇ ਮੁਲਟੇ ਅਮਰੂਦ। ਮਾਲਟੇ, ਅਮਰੂਦ, ਮਸੰਮੀ, ਗ੍ਰੇਟ। ਇਹ ਬੜਾ ਚੰਗਾ ਲੱਗਿਆ ਜੀ। ਪਰ ਆ ਫੁੱਲਾਂ ਦੇ ਬੂਟੇ ਵੀ ਹੈ ਜੀ। ਇਹ ਬੜਾ ਚੰਗੀ ਗੱਲ ਆ ਜੀ ਜਿਹੜਾ ਥਾਂ ਹੋਵੇ ਤਾਂ ਬੰਦੇ ਬੂਟੇ ਨਾ ਹੋਣ। ਕਿਉਂ ਬੂਟੇ? ਹਾਂਜੀ ਹਾਂਜੀ ਨਹੀਂ ਬੜੀ ਰੌਣਕ ਆ ਜੀ ਬੂਟਿਆਂ ਨਾਲ। ਹਾਂਜੀ ਇੱਕ ਦਿਨ ਮੈਂ ਤੁਰਿਆ ਆਉਂਦਿਆਂ ਸੀਗਾ ਤੇ ਬੰਦੇ ਇੱਕ ਨਾ ਕੀ ਨਾਮ ਮੋਟਰਸਾਈਕਲ ਦੇ ਮਗਰ ਮੋਟਰਸਾਈਕਲ ਪਾਇਆ ਸੀ ਉਹਨਾਂ ਨੇ ਤੇ ਉਹਨਾਂ ਦੇ ਕੋਲ ਸੀ 200 ਚੂਚਾ ਨਾ। ਮੈਂ ਕਿਹਾ ਲੱਗਦਾ ਕਿਤੇ ਫਸੇ ਹੋਏ ਆ ਇਹ। ਮੈਂ ਉਹਨਾਂ ਨੂੰ ਰੋਕਿਆ, ਕਹਿੰਦੇ ਯਾਰ ਅੱਲਾ ਨੇ ਤੈਨੂੰ ਸਾਰਾ ਰਿਸ਼ਤਾ ਬਣਾ ਕੇ ਭੇਜਿਆ। ਅਸੀਂ ਕਹਿੰਦੇ ਯਾਰ ਅੱਲਾ ਕਿਤੇ ਪਾਸੇ ਅਸੀਂ ਤੇ ਖੱਜਲ ਹੋਣੇ ਹੋਣ ਦੇ ਜਾਨਵਰ ਸਵੇਰ ਦੇ ਭੁੱਖੇ ਪਿਆਸੇ। ਉਹ ਜੀ 200 ਜਾਨਵਰ ਉਦੋਂ ਉਹਨਾਂ ਕੋਲ ਆ ਜਿਹੜਾ ਛੋਟਾ ਵਾ। ਆ ਬਾਕੀ ਪਿਛਲੇ ਸਾਲ ਦੀਆਂ ਜਿਹੜੀਆਂ ਸਾਰੀਆਂ ਕੋਈ ਅੱਧੀਆਂ ਖਾ ਲੀਆਂ ਸੀ, ਅੱਧੀਆਂ ਕਿਸੇ ਤੋਂ ਜਾ ਗਈਆਂ। ਜਿਹੜਾ ਨਿੱਕੇ 200 ਪਾਏ ਸੀ ਇਹ ਇਸ ਟਾਈਮ ਵੀ 200 ਹੀ ਆ? 200 ਮਿਲੇ 10 ਕੇ ਮਰ ਗਏ ਇਹਨਾਂ ਦੇ ਵਿੱਚੋਂ। ਹਾਂ
10 ਦੀ ਤਾਂ ਖੈਰ ਆ ਤੇ ਬਾਕੀ ਠੀਕ ਆ, ਅੱਲਾ ਕਰੇ ਪਲ ਜਾਣੇ ਹਾਂ ਬਾਕੀ ਅੱਲਾ ਕਰੇ ਠੀਕ ਹੈ। ਇਹ ਆ ਵੀ ਕੱਲ ਉਹ ਲੈ ਕੇ ਆਇਆ ਸੀ, ਉਹ ਪਿੱਛੇ ਰਹਿੰਦੀ ਮੁਰਗੀ, ਆਹੋ ਵੱਡੇ ਉਹ ਗੱਲ 1500 ਦੇ ਲੈ ਕੇ ਆਇਆ 4 ਮੈਂ ਇੱਕ ਉਹ ਆਹੋ। ਤੇ ਇਹਨਾਂ ਨੂੰ ਖੁੱਲੇ ਵੀ ਚਾਹੇ ਛੱਡ ਲਿਆ ਕਰੋ, ਇੱਥੇ ਕਿਹੜਾ ਨਹੀਂ ਇਹ ਤੇ ਖੁੱਲੇ ਛੱਡ ਦੇਈਦੇ ਇਹ। ਹੁਣ ਅਗਲਾ ਪ੍ਰੋਗਰਾਮ ਇੱਥੇ ਆਏ ਨੇ ਆ ਕੇ ਆ ਰਹੀਆਂ ਨਾ, ਇਹਨਾਂ ਚ ਲੂਸਨ ਲਾਵਾਂਗੇ ਇਨਸ਼ਾਅੱਲਾ ਇਸ ਸਾਲ। ਆਹੋ ਹੁਣ ਤਿਆਰ ਕਰਾ ਕੇ ਨਾ ਇਹਨਾਂ ਨੂੰ ਇਹ ਚ ਲੂਸਨ ਲਾਉਣਾ ਇਹਦੇ ਤੇ। ਖੁੱਲੇ ਫਿਰਦੇ ਕੀੜਾ ਮਕੌੜਾ ਵੀ ਥੱਲੇ ਜਿੱਦਾਂ ਹੁਣ ਅਮਰੂਦ ਮਰਾਦ ਡਿੱਗੇ ਖਾ ਜਾਂਦੇ। ਉਹ ਬੜੇ ਖਰਗੋਸ਼ਾਂ ਦਾ ਸ਼ੌਕ ਕੀਤਾ। ਖਰਗੋਸ਼ ਇਹ ਅਸਲਾ ਬੇਸਿਕ ਬਣਾਏ ਸੀ ਖੁੱਡੇ ਅਸੀਂ ਨਾ, ਇਹ ਇਹਨਾਂ ਵਾਸਤੇ ਕੁੱਤਿਆਂ ਵਾਸਤੇ, ਹਾਂਜੀ ਕੁੱਤਿਆਂ ਵਾਸਤੇ ਬੇਸਿਕ ਬਣਾਏ ਸੀ ਆ ਜਿਹੜੇ ਖੁੱਡੇ ਆ। ਅੱਛਾ ਕੁੱਤੇ ਵਾਲੇ ਕੋਈ ਸਾਨੂੰ ਚਾਹੀਦਾ ਲੱਭਿਆ ਨਹੀਂ, ਸਾਡਾ ਹੈਗਾ ਬਗਾੜੀ ਦਾ ਸ਼ੌਕ। ਤੁਸੀਂ ਇਧਰੋਂ ਦਿਖਾ ਦਿਓ ਮਾਨ ਸਾਹਿਬ ਜੀ। ਇਹ ਜਿਹੜਾ ਕੁੱਤਿਆਂ ਦਾ ਸ਼ੌਕ, ਬਗਾੜੀ ਕੁੱਤੇ ਮਿਲੇ ਕੋਈ ਨਹੀਂ, ਅਸੀਂ ਤੇ ਹੁਣ ਪਾਤੇ ਖਰਗੋਸ਼। ਖਰਗੋਸ਼ ਆ ਜੀ ਇਹ, ਲੈ ਰੰਗ ਬਰੰਗੇ ਗੁਲਾਬੀ ਅੱਖਾਂ। ਅੱਛਾ ਜੀ, ਅਸੀਂ ਤੁਹਾਨੂੰ ਵਿਖਾਇਆ ਨਿੱਕਾ ਕੱਟਾ, ਉਹ ਹਾਲੀ ਨਹੀਂ ਹੈ, ਜਿਹੜਾ ਹਾਲੀ ਆ ਉਹ ਝੋਟਾ ਵੱਡਾ ਬਹੁਤ ਆ। ਹੁਣ ਦੇਖਦਾ ਮੈਂ ਸਲਾਹ ਕਰਕੇ ਦੱਸਦਾ ਵੀ ਕੀ ਕਰਨਾ। ਇੱਥੇ ਇੱਕ ਵਾਰੀ ਦਬ ਲਓ ਬਟਨ। ਤੇ ਇਹ ਜੀ ਆ ਭਰਾ ਕੋ ਵੇਖਿਆ ਝੋਟਾ, ਤੇ ਇਹ ਆ ਕਹਿੰਦੇ ਵੀ ਇਹਨੂੰ ਕੁੱਲਾ ਪਿਆ। ਤੁਸੀਂ ਇਧਰੋਂ ਆ ਕੇ ਦਿਖਾ ਦਿਓ ਜੀ ਕੁੱਲਾ ਪਿਆ ਇਹਨੂੰ। ਕੁੱਲੇ ਬਾਰੇ ਸਿਆਣੇ ਕੀ ਕਹਿੰਦੇ? ਸਿਆਣੇ ਕਹਿੰਦੇ ਜ਼ੋਰ ਲਾਣਾ ਉਹ ਜਾਣਦਾ ਜਿਹਨੂੰ ਕੁੱਲਾ ਪਿਆ ਹੋਵੇ। ਕੁੱਲਾ ਦਿਖਾ ਦਿਓ ਯਾਰ। ਇਹ ਤਾਂ ਜਿਹੜਾ ਕੁੱਲਾ ਸਮਝ ਰਿਹਾ ਵੀ ਜਿਵੇਂ ਲਾੜਿਆਂ ਵਾਲਾ ਦਿਖਾਣਾ। ਇਹ ਜੀ ਇੱਥੇ ਜਿਹੜਾ ਕੁੱਲਾ ਪਿਆ ਹੁੰਦਾ ਨਾ ਰੇੜੀਆਂ ਦੇ ਵਿੱਚ ਜੋੜ ਜੋੜ ਕੇ, ਉਹ ਤੇ ਕੁੱਲਾ ਬਣਿਆ ਇਹਦੇ। ਆਹੋ ਉਹ ਕੁੱਲਾ ਬਣਿਆ। ਹਾਂ ਬਣਿਆ, ਰੇੜੀ ਤੇ ਦਾ ਉਹ ਗੱਲ ਹਾਲੀ ਮੈਂ ਹੋਵੇ ਤਾਂ ਕਰਦਾ ਤਾਂ ਵੀ ਹੀ ਕੁੱਲਾ ਚਲੋ ਇਹ ਆ ਵੀ ਉਹ ਉਂਝ ਤਾਂ ਅਸੀਂ ਕਿਹੜਾ ਵੀ ਇਹਨੂੰ ਰੱਖਣਾ ਵੀ ਇਹ ਵੀ ਰੇੜੀ ਵਾਸਤੇ ਠੀਕ ਆ। ਆ ਰੇੜੀ ਵਾਸਤੇ ਤੁਹਾਡੇ ਪੱਠੇ ਲਈ ਆਉਣੇ, ਅਸੀਂ ਕਿਹੜਾ ਪੱਠਿਆਂ ਵਾਸਤੇ ਲਿਆਉਣਾ ਵੀ ਤੁਸੀਂ ਆਪਾਂ ਕਿਹੜਾ ਕਿਹੜਾ ਆਸਾਨੀ ਕਰਾਣੀ। ਆ ਕਿਹੜਾ ਮਾਲੀ ਰੱਖਣਾ ਇਹ? ਹਾਂ ਮਾਲੀ ਨਹੀਂ ਰੱਖਣਾ, ਮਾਲੀ ਰੱਖਣ ਵਾਲਾ ਨਹੀਂ ਹੈ ਉਹ ਹਾਂ ਗੋਣੇ ਦੇ ਇਹ ਚਲੋ ਤੁਹਾਡੇ ਪੱਠਿਆਂ ਦਾ ਬੁੱਤਾ ਲੈ ਜਾਣਾ, ਪੱਠੇ ਲਈ ਆਉਣੇ ਫਸਲ। ਪੱਠੇ ਸਾਡੇ ਮੁੱਕਦਾ ਨਹੀਂ। ਤੇ ਉਂਝ ਮੈਂ ਕਹਿੰਦਾ ਮਾਰਦਾ ਮੁਰਦਾ ਕੋਈ ਨਹੀਂ ਨਹੀਂ ਮਾਰਦਾ ਹੁੰਦਾ ਤਾਂ ਆਪਣੇ ਨੂੰ ਲੱਗ ਵੀ ਨਹੀਂ ਸੀ ਹੁਣ ਨਹੀਂ। ਹਾਂ ਮਾਰਦਾ ਕੋਈ ਨਹੀਂ। ਤਾਂ ਉਦੋਂ ਜਿੱਦਣ ਮੈਂ ਢੱਗਾ ਲਿਆ ਨਾ, ਉਹਦੇ ਵੀ ਮੜ ਜਾ ਇੱਥੇ ਹੱਥ ਲਾਇਆ ਤੇ ਉਹ ਵੀ ਇਦਾਂ ਸਿਰ ਨੀਵਾ ਕਰਕੇ ਮੁੜ ਕੇ ਤਸੱਲੀ ਕਰਕੇ ਹਾਂ ਉਹ ਜਿੱਦਾਂ ਨੇ ਨਿਆਣੇ ਕਹਿੰਦੇ ਜੀ ਉੱਲੂ ਬਣਾਇਆ ਉੱਲੂ ਬਣਾਇਆ, ਉਹਨੇ ਵੀ ਇਦਾਂ ਹੀ ਕੀਤਾ। ਉੱਥੇ ਸਿਰ ਇਦਾਂ ਕੀਤਾ ਸੀ, ਘਰੇ ਆ ਕੇ ਇਦਾਂ ਕਰ ਲਿਆ। ਆਕੜ ਗਿਆ ਇੱਥੇ ਆ ਕੇ ਵੇ। ਅੱਖਾਂ ਹੀ ਬਦਲਣੀਆਂ ਹੁੰਦੀਆਂ, ਅੱਖਾਂ ਬਦਲੀਆਂ ਨੇ, ਆਨੇ ਪੁੱਠੇ ਕਰ ਗਿਆ। ਬਸ ਨਹੀਂ ਠੀਕ ਹੈ, ਚਲੋ ਇਹ ਅੱਲਾ ਕਰੇ, ਇਹ ਦੁਆ ਕਰੋ ਵੀ ਇਹ ਸਾਨੂੰ ਬਣ ਜਵੇ। ਤੇ ਹੁਣ ਇਹਦੀ ਗੱਲਬਾਤ ਕਰਦੇ ਹਾਂ ਅਸੀਂ। ਇਹ ਤੁਹਾਡਾ ਹੈ? ਨਹੀਂ ਮੁੰਡਾ ਦੋਸਤ ਆ ਉਹਦਾ ਵਾ। ਚਲੋ ਤੇ ਨੰਬਰ ਲੈ ਲਿਆ ਉਹਦਾ। ਚਲੋ ਉਹ ਗੱਲ ਕਰ ਲੈਂਦੇ ਹਾਂ ਅਸੀਂ। ਨਦੀਮ ਕਹਿੰਦਾ ਫਿਰ ਫੋਨ ਤੇ ਉਹਦੇ ਨਾਲ ਪੱਕੀ ਗੱਲ ਕਰ ਲਈ। ਹਾਂ ਤੇ ਬੂਟੇ ਨੂੰ ਪੁੱਛਦੇ ਆਂ ਵੀ ਤੈਨੂੰ ਕੱਟਾ ਕਿਵੇਂ ਦਾ ਨਹੀਂ ਲੱਗਿਆ? ਕੱਟਾ ਠੀਕ ਆ ਮਾਸ਼ਾਅੱਲਾ ਜੀ। ਅੱਛਾ ਹੱਥਾਂ ਪੈਰਾਂ ਦਾ ਵੀ ਠੀਕ ਆ, ਪੱਠੇ ਲਿਆਉਣ ਵਾਲਾ ਤੇ ਕੱਟਾ ਸੌਖਾ ਮਾਸ਼ਾਅੱਲਾ। ਪੱਠੇ ਲਿਆਊਗਾ, ਰੇੜੀ ਦਾ ਹਾਲੀ ਆ ਤੇ ਸਾਨੀ ਵਾਲਾ ਤਾਂ ਨਹੀਂ, ਤੇ ਪੱਠੇ ਢੋਣ ਵਾਲਾ ਠੀਕ ਆ। ਹਾਂ ਪੱਠੇ ਢੋਣ ਵਾਲਾ ਠੀਕ ਆ, ਪੱਠੇ ਢੋਊਗਾ। ਚਲੋ ਹਾਂ ਤੇ ਹੁਣ ਕਰਦੇ ਆ ਚੱਲ ਕੇ ਚੌਰੀ ਨਦੀਮ। ਹਾਂ ਚਲੋ ਪਸੰਦ ਆ। ਹਾਂ ਹੱਥ ਸੜਦੇ ਆ ਅਗਲੀਆਂ ਲੱਤਾਂ ਨੂੰ, ਪੈਰ ਸੜਦੇ ਆ ਪਿਛਲੀਆਂ ਨੂੰ, ਹਾਂਜੀ ਵੀ ਹੱਥਾਂ ਪੈਰਾਂ ਦਾ ਸਾਫ ਹੱਥਾਂ ਪੈਰਾਂ ਦਾ ਸਾਫ਼ ਹਾਂ ਪੈਰ ਪੂ ਠੀਕ ਆ। ਹਾਂਜੀ ਚਲੋ ਇਹ ਸਾਡੇ ਪੱਠਿਆਂ ਦੀ ਨਾ ਮੈਂ ਇਹ ਗੱਲ ਕਰਦਾ ਬੂਟੇ, ਮੈਂ ਕਿਸੇ ਟਾਈਮ ਲਾਹੌਰ ਵੀ ਜਾਣਾ, ਹਾਂਜੀ ਮੈਂ ਕਿਸੇ ਟਾਈਮ ਗਾਂ ਪਿਛਾਂ ਵੀ ਜਾਣਾ, ਮਗਰੋਂ ਮੈਨੂੰ ਇਹ ਨਾ ਹੋਵੇ ਵੀ ਯਾਰ ਪਰੇਸ਼ਾਨੀ ਨਹੀਂ ਹੋਣੀ। ਹਾਂ ਖਬਰੇ ਕੀ ਬਣਿਆ ਹੋਊਗਾ, ਖਬਰੇ ਪੱਠੇ ਆਏ ਕਿ ਨਹੀਂ ਆਏ ਹੈ। ਇਹ ਵੀ ਆ ਵੀ ਰੇੜੀ ਦਾ ਹਾਲੀ ਆ, ਤੁਹਾਨੂੰ ਹਾਲੀ ਕਰਨਾ ਨਹੀਂ ਪੈਣਾ। ਕਰਨਾ ਸਾਡੇ ਨਹੀਂ ਤੋਂ ਪੈਣਾ। ਹੋਣਾ ਵੀ ਹਾਲੀ ਹੋਣਾ ਹਾਲੀ ਜਦੋਂ ਇਦਾਂ ਦੇ ਨੂੰ ਕਰਨਾ ਤੇ ਹੱਥ ਪੈਰ ਭੰਨ ਸੜਨੇ। ਭੰਨ ਦੇਣੇ ਇੱਧਰ ਧਿਆਨ ਰੱਖ ਹਾਲੀ ਆ ਵੀ ਹਾਲੀ ਸਾਡੇ ਤੋਂ ਹੋਣਾ ਵੀ ਨਹੀਂ, ਉਹ ਔਖਾ ਕੰਮ। ਔਖਾ ਕੰਮ। ਹਾਂ ਤੇ ਚਲੋ ਹੁਣ ਚੱਲ ਕੇ ਉੱਥੇ ਚੱਲਦੇ ਗੱਲਬਾਤ ਹਾਂ ਚੱਲਦੇ। ਭਾਈ ਕੋ ਨੰਬਰ ਹੈਗਾ? ਹਾਂਜੀ ਉਹ ਫਾਦਰ ਨੇ ਪਰ ਪਾਣੀ ਮੇਰੇ ਕੋਲੋਂ ਹੀ ਅੱਗੇ ਰੇੜੀ ਤੇ। ਅਸਲਾਮ ਵਾਲੇਕਮ ਜੀ। ਸਿਆਣੇ ਕਹਿੰਦੇ ਵੀ ਤਵੱਕਲ ਦਾ ਬੇੜਾ ਪਾਰ ਹੁੰਦਾ, ਤੇ ਤਵੱਕਲ ਜਿੰਨਾ ਕਿਸਾਨਾਂ ਦਾ ਨਾ ਦੇਖਣ ਦੇ ਵਿੱਚ ਕਿਸੇ ਕਸਬ 'ਚ ਨਹੀਂ ਲੱਭਦਾ, ਵੀ ਇਹ ਮਿੱਟੀ ਦੇ ਵਿੱਚ ਬੀਰ ਲਾ ਕੇ ਘਰ ਚਲੇ ਜਾਂਦਾ ਸਿਰਫ ਅੱਲਾ ਦੇ ਤਵੱਕਲ ਦੇ ਉੱਤੇ, ਤੇ ਰੱਬ ਦੀ ਜ਼ਾਤ ਉਹਦਾ ਤਵੱਕਲ ਪੂਰਾ ਕਰਦੀ ਹੈ। ਪਰ ਜੇ ਤਵੱਕਲ ਜ਼ਿਮੀਦਾਰ ਦਾ ਪੂਰਾ ਨਹੀਂ ਹੁੰਦਾ ਤੇ ਇਹ ਸਾਡੀਆਂ ਸਰਕਾਰਾਂ ਤੇ ਨਹੀਂ ਹੁੰਦਾ। ਸਾਨੂੰ ਹਰ ਵਾਰੀ ਕਹਿ ਕੇ ਫਸਲ ਗਡਾ ਕੇ ਵੀ ਇਹਨਾਂ ਨੇ ਸਾਡਾ ਤਵੱਕਲ ਪੂਰਾ ਨਹੀਂ ਕੀਤਾ। ਆ ਜਾ ਕੇ ਕਿਸਾਨਾਂ ਦਾ ਰੱਬ ਹੀ ਹੁੰਦਾ। ਅੱਜ ਜਿਹੜੇ ਤੁਸੀਂ ਮੇਰੇ ਭਰਾ ਮੇਰੇ ਸੱਜੇ ਖੱਬੇ ਬੈਠੇ ਦੇਖ ਰਹੇ ਆ, ਇਹ ਟਨਲ ਫਾਰਮਿੰਗ ਦੇ ਕਿਸਾਨ ਜਿਹੜੇ ਸਾਰੇ ਭਰਾ ਤੁਸੀਂ ਦੇਖ ਰਹੇ ਆ ਇਸ ਟਾਈਮ ਕੈਮਰੇ ਦੇ ਵਿੱਚ, ਇਹ ਟਨਲ ਫਾਰਮਰ ਆ ਸਾਰੇ। ਮੇਰਾ ਭਰਾ ਰਾਣਾ ਉਸਮਾਨ ਸਾਹਿਬ, ਅੱਜ ਇਹਨਾਂ ਨੇ ਖਸੂਸੀ ਦਾਵਤ ਕੀਤੀ ਸੀ ਤੇ ਉੱਥੇ ਦਾਵਤ ਖਾ ਕੇ ਤੇ ਹੁਣ ਅਸੀਂ ਇੱਥੇ ਆ ਕੇ ਇਕੱਠੇ ਹੋਏ ਆ। ਉਸਮਾਨ ਸਾਹਿਬ ਜਿਉਂਦੇ ਵਾਸਤੇ ਰਹੋ, ਰੱਬ ਤੁਹਾਡੇ ਰਿਜ਼ਕ 'ਚ ਬਰਕਤ ਪਾਵੇ। ਜਿੰਨਾ ਤੁਸੀਂ ਇੰਤਜ਼ਾਮ ਕੀਤਾ, ਜਿੰਨਾ ਖਰਚਾ ਖੇਚਲ ਕੀਤੀ ਤੇ ਸਾਰੇ ਭਰਾਵਾਂ ਨੂੰ ਇਕੱਠਿਆਂ ਕੀਤਾ, ਅੱਲਾਹ ਤਾਲਾ ਤੁਹਾਨੂੰ ਅਜਰ ਦਊਗਾ। ਅੱਛਾ ਇੱਕ ਤਾਂ ਟਾਈਮ ਥੋੜਾ ਅਸੀਂ ਟਨਲ ਫਾਰਮਿੰਗ ਦੇ ਉੱਤੇ ਨਾ ਗੱਲ ਕਰਨੀ। ਮੈਂ ਕਹਿੰਦਾ ਵੀ ਸ਼ਾਹ ਸੁਰਿਆ ਸਾਹਿਬ ਇੱਕ ਵਾਰੀ ਤੁਸੀਂ ਮੋਟਾ ਜਿਹਾ ਤਾਰਫ ਕਰਾਓ ਨਾ ਭਰਾਵਾਂ ਦਾ, ਬੰਦਿਆਂ ਨੂੰ ਪਤਾ ਲੱਗੇ ਵੀ ਕੌਣ ਕਿੱਥੋਂ ਆਇਆ। ਇਹ ਸ਼ਾਹਦ ਅਮੀਨ ਸਾਹਿਬ ਆ, ਕਮਾਲੀ ਤੋਂ ਆਏ ਆ ਇਹ। ਅੱਛਾ ਮਾਸ਼ਾਅੱਲਾ ਜੀ। ਇਹ ਫਾਰਮਰ ਵੀ ਆ
ਤੇ ਉੱਥੇ ਇਹਨਾਂ ਦਾ ਹੋਲਸੇਲ ਦਾ ਮਾਸ਼ਾਅੱਲਾ ਕਾਫੀ ਟਨਲ ਸ਼ਾਹਦ ਦਾ ਅਮੀਨ ਕੰਮ ਆ। ਸਾਹਿਬ ਠੀਕ ਹੈ ਜੀ। ਹਾਂਜੀ ਚੌਧਰੀ ਅਰਸ਼ਦ ਕੰਬੋਜ ਸਾਹਿਬ ਆ, ਇਹ ਵੀ ਫਾਰਮਰ ਆ ਟਨਲ ਦੇ। ਅੱਛਾ ਅੱਛਾ ਇਹ ਵੀ ਕਾਫੀ ਦੇਰ ਤੋਂ ਟਨਲ ਕਰਦੇ ਖੀਰੇ ਦੇ, ਕਰੇਲੇ ਦੇ, ਇਨਸੈਕਟਨੈਟ ਦੇ। ਅਬਦੁਲ ਕਯੂਮ ਸਾਹਿਬ ਇਹ ਅਬਦੁਲ ਕਯੂਮ ਸਾਹਿਬ ਵੀ ਕਮਾਲੀਏ ਤੋਂ। ਅੱਛਾ ਅੱਛਾ ਗ੍ਰੀਨ ਹਾਊਸ ਦਾ ਵੀ। ਗ੍ਰੀਨ ਹਾਊਸ ਅਲੀ ਖਾਨ ਤੇ ਜ਼ਾਹਾ ਸਾਹਿਬ ਆ ਗੋਜਰੇ ਤੋਂ, ਮਲਕ ਜ਼ਾਹਾ ਸਾਹਿਬ, ਇਹ ਵੀ ਉੱਥੇ ਆਪਣੇ ਵੈਰਾਈਟੀਆਂ ਵੀ ਤਿਆਰ ਕਰਦੇ ਆ ਕਰੇਲੇ ਦੀਆਂ ਇਹ। ਹਾਂ ਅਸੀਂ ਜੀ ਤੁਹਾਡੇ ਕੋਲ ਉੱਥੇ ਤਫਸੀਲ ਨਾਲ ਇਹਨਾਂ ਦੇ ਕੋਈ ਵੀਡੀਓ ਬਣਾਣੀ ਹੈ, ਇਹਨਾਂ ਦਾ ਐਸਾ ਕੰਮ ਆ। ਅੱਛਾ ਤੇ ਚੌਧਰੀ ਸ਼ਕੀਲ ਸਾਹਿਬ ਆ ਫੈਸਲਾਬਾਦ ਸਬਜ਼ੀ ਮੰਡੀ, ਬੜੀ ਵੱਡੀ ਆੜਤ ਇਹਨਾਂ ਦੀ ਮਾਸ਼ਾਅੱਲਾ। ਮਾਸ਼ਾਅੱਲਾ। ਆ ਭਾਈ ਉਹਨਾਂ ਦਾ ਨਹੀਂ ਦੱਸਿਆ, ਅਲੀ ਖਾਨ ਸਾਹਿਬ, ਅਲੀ ਖਾਨ ਸਾਹਿਬ, ਜ਼ਾਹਾ ਸਾਹਿਬ ਤਰਫ ਕਰਾ ਦੋ ਭਾਈ ਦਾ। ਸ਼ਹਿਜ਼ਾਦ ਸਾਹਿਬ ਜੀ, ਤੇ ਰੋਜ਼ਬੈਰ ਸਮੁੰਦਰੀ ਤੋਂ ਹੀ ਸਾਡੇ ਭਰਾ ਬੈਠੇ, ਸਾਬਰ ਸਾਹਿਬ ਬੈਠੇ। ਸਾਬਰ ਸਾਹਿਬ ਜੀ ਸਾਡੇ ਬਜ਼ੁਰਗ ਆ ਤੇ ਸਾਡੇ ਉਸਤਾਦ ਆ ਜੀ ਮਾਸ਼ਾਅੱਲਾ। ਇੱਧਰ ਇੱਧਰ ਫਾਰਮਰ। ਹਾਂ ਇਹ ਸ਼ਕੀਲ ਸਾਹਿਬ ਦੇ ਸਾਹਿਬਜ਼ਾਦੇ ਜੀ ਬੈਠੇ ਮਾਸ਼ਾਅੱਲਾ ਜੀ। ਸ਼ਕੀਲ। ਅੱਛਾ ਜੀ, ਜਿਹੜੀ ਇਸ ਟਾਈਮ ਟਨਲ ਫਾਰਮਿੰਗ ਦੀ ਗੱਲ ਆ, ਸ਼ਕੀਲ ਸਾਹਿਬ ਇੱਥੇ ਆ ਜਾਓ। ਹਾਂਜੀ ਟਨਲ ਫਾਰਮਿੰਗ ਦੀ ਇਸ ਟਾਈਮ ਜਿਹੜੀ ਚੱਲ ਰਹੀ ਹੈ, ਤੁਸੀਂ ਵੀ ਕਰ ਰਹੇ ਹੋ? ਜੀ ਜੀ। ਕੀ ਬੀਜ ਰਹੇ ਹੋ ਤੁਸੀਂ? ਅਸੀਂ ਖੀਰਾ ਲਗਾਉਂਦੇ ਆ, ਸ਼ਿਮਲਾ ਲਗਾਉਂਦੇ ਆ, ਸਬਜ਼ ਮਿਰਚ, ਅੱਛਾ ਕਰੇਲਾ। ਅੱਛਾ ਜੀ, ਜੇ ਮੈਂ ਤੁਹਾਨੂੰ ਪੁੱਛਾਂ ਵੀ ਤੁਹਾਨੂੰ ਅਖਿਆਈ ਕੀ ਆ ਰਹੀ ਹੈ, ਤੁਸੀਂ ਦੱਸ ਦੋਗੇ? ਖਾਈ ਗਵਰਨਮੈਂਟ ਦੀ ਪਾਲਿਸੀਜ਼ ਨਹੀਂ ਹੈਗੀਆਂ, ਐਕਸਪੋਰਟ ਪਾਲਿਸੀ ਤੇ ਇਸ ਤਰ੍ਹਾਂ ਦਾ। ਗੰਦਮ ਦਾ ਰੇਟ ਉਹਦੇ ਤੇ ਫੋਕਸ ਨਹੀਂ ਹੈਗਾ ਨਾ ਗਵਰਨਮੈਂਟ ਦਾ, ਤੇ ਜੋ ਗੰਦਮ ਦਾ ਰੇਟ ਜਿਹੜਾ ਬਿਲਕੁਲ ਡਾਊਨ ਹੋ ਜਾਂਦਾ ਨਾ, ਫਾਰਮਰ ਜਿਹੜੇ ਆ ਉਹ ਸ਼ਿਫਟ ਹੋ ਜਾਂਦੇ ਵੈਜੀਟੇਬਲ ਤੇ। ਠੀਕ ਹੈ। ਵੈਜੀਟੇਬਲ ਤੇ ਜਦੋਂ ਬਹੁਤ ਸਾਰੇ ਲੋਕ ਆ ਜਾਂਦੇ ਆ ਤੇ ਫਿਰ ਉਹਦੇ ਵਿੱਚ ਜਿਹੜਾ ਨਾ ਰੇਟਸ ਜਿਹੜੇ ਆ ਮਤਲਬ ਉਹ ਪ੍ਰੋਡਕਸ਼ਨ ਜੋ ਕਾਸਟ ਆ ਰਹੀ ਹੁੰਦੀ ਉਹ ਰੇਟ ਵੀ ਨਹੀਂ ਮਿਲਦੇ ਹੈਗੇ, ਉਹ ਰੇਟ ਨਹੀਂ ਮਿਲਦੇ, ਇਹ ਅਖਿਆਈ ਆ। ਅੱਛਾ ਇਹ ਜਿਹੜਾ ਤੁਸੀਂ ਜਿਹੜਾ ਗੱਲ ਕੀਤੀ ਹੈ ਵੀ ਬਹੁਤੇ ਬੰਦੇ ਲਾ ਲੈਣ ਤੇ ਰੇਟ ਘਟ ਜਾਂਦਾ, ਜੀ ਜੀ, ਇਹਦਾ ਕੀ ਹੱਲ ਆ? ਫਿਰ ਇਹ ਬੰਦਿਆਂ ਨੇ ਲਾਣੀ ਤਾਂ ਇਹਦਾ ਹੱਲ ਇਹੀ ਹੈ ਗਵਰਨਮੈਂਟ ਐਕਸਪੋਰਟ ਤੇ ਧਿਆਨ ਦੇਵੇ ਨਾ। ਹਾਂ ਸਬਜ਼ੀ ਬਾਹਰ ਜਾਵੇ, ਕਦਰ ਵਧੇ ਦੀ, ਹਾਂਜੀ ਕਦਰ ਕਿਸੇ ਗਿਣਤੀ ਚ ਆਵੇ, ਗਿਣਤੀ ਚ ਆਵੇ। ਫਿਰ ਜਾ ਗਵਰਨਮੈਂਟ ਇਸ ਲੈਵਲ ਤੇ ਕੰਮ ਨਹੀਂ ਕਰਦੀ ਹੈਗੀ ਤੇ ਇਨਫਰਾਦੀ ਤੌਰ ਤੇ ਕੋਈ ਜਿਹੜਾ ਉਹ ਇੰਨਾ ਸਟੈਂਡ ਲੈਂਦਾ ਨਹੀਂ ਹੈਗਾ। ਛੋਟਾ ਜਿਹੜਾ ਵਾ ਉਹ ਮਤਲਬ ਕੋਈ ਐਕਸਪੋਰਟਰ ਹੈ ਜਿਹੜੇ ਬਹੁਤ ਥੋੜੀ ਕੁਆਂਟੀਟੀ ਦੇ ਵਿੱਚ ਚੁੱਕਦੇ ਆ ਜਿਹੜਾ ਮਾਲ। ਅੱਛਾ ਅੱਛਾ। ਤੇ ਤੁਹਾਡਾ ਕਮਾਲੀਆ ਜੀ ਇਹ ਫਾਰਮ? ਹਾਂਜੀ ਕਮਾਲੀਆ ਚ। ਅੱਛਾ ਮਾਸ਼ਾਅੱਲਾ। ਕਿੰਨਾ ਪੁਰਾਣੇ ਆ ਤੁਸੀਂ ਕਾਸ਼ਤਕਾਰ? ਮੈਂ ਜੀ ਕਮਾਲੀਆ ਦੇ ਵਿੱਚ ਕੋਈ 2005 ਤੋਂ 2005 ਤੋਂ ਮਾਸ਼ਾਅੱਲਾ ਜੀ, ਬੜੀ ਗੱਲ। 20 ਸਾਲ ਹੋ ਗਏ ਤਕਰੀਬਨ। ਆ ਫੜਿਓ ਜੀ। ਤੁਸੀਂ ਕਿਹੜੀ ਸ਼ੈ ਲਾਉਂਦੇ ਆ ਜੀ? ਇੱਥੇ ਲਾ ਲਓ ਬਟਨ। ਗ੍ਰੀਨ ਫਾਰਮਿੰਗ, ਖੀਰਾ ਮਿਰਚ। ਖੀਰਾ ਮਿਰਚ। ਅੱਛਾ ਇਹਦੇ ਵਿੱਚ ਜਿਹੜੀਆਂ ਤੁਹਾਨੂੰ ਸ਼ੈਵਾਂ ਬਹੁਤੀਆਂ ਮਹਿੰਗੀਆਂ ਲੱਭਦੀਆਂ ਉਹ ਕਿਹੜੀਆਂ? ਤਮਾਮ ਇਨਪੁਟਸ ਇਨਕਲੂਡਿੰਗ ਸੀਡ। ਅੱਛਾ ਹਰ ਸ਼ੈ ਤੁਹਾਨੂੰ ਮਹਿੰਗੀ ਲੱਭਦੀ, ਇਹਦਾ ਨਹੀਂ ਕਦੀ ਸੋਚਿਆ ਵੀ ਇਹ ਕੀ ਗੱਲ, ਕਿਉਂ ਮਹਿੰਗੀ ਆ ਇਹ, ਕਿਉਂ ਤੁਹਾਨੂੰ ਮਹਿੰਗੀ ਦੇ ਰਹੇ ਕਿਸਾਨਾਂ ਨੂੰ? एक्चुअली वजह है कि गवर्नमेंट इस वर्क नहीं कर रही। अगर गवर्नमेंट खुद मंगवा के ते इत्थे चीज़ां देवे ते सस्तियां मेरी गल इंडिविजुअली आ रही हैं। ਨਹੀਂ ਮੇਰੀ ਗੱਲ ਸੁਣੋ ਨਾ, ਹੁਣ ਜਿਹੜੀ ਵਰਤਨ ਦੀਆਂ ਸ਼ੈਵਾਂ ਤੁਹਾਡੇ ਉਹ ਬਣ ਇੱਥੇ ਰਹੀਆਂ, लोकली बने बट बहुत कम लोग बनाने वाले हैं। ਬਾਕੀ ਬਾਹਰੋਂ ਆਈਆਂ? हाँ प्रोड्यूसर दा कोई इंडिविजुअली ने ਜਦੋਂ ਬਾਹਰੋਂ ਆਣੀਆਂ ਜੀ ਫਿਰ ਤਾਂ ਮਹਿੰਗੀਆਂ ਹੋਣਗੀਆਂ। डॉलर च प्राइस होनी है, उनदे ते टैक्स भी है। प्रोड्यूसर लाइक वाइज दा शीट है, शीट ਨੂੰ ਬਣਾਉਣ ਵਾਲੇ 2 ਪ੍ਰੋਡਿਊਸਰ ਨੇ। ਹਾਂ ਤੇ ਉਹ ਇੱਥੇ ਕੋਈ ਅਗਰ ਮੈਸਿਵ ਸਕੇਲ ਤੇ ਅਗਰ ਫੈਕਟਰੀਜ਼ ਹੋਣਗੀਆਂ ਤੇ ਫਿਰ ਫਾਰਮਰ ਸਸਤੀਆਂ ਵੀ ਮਿਲਣਗੀਆਂ। ਉਹ ਦੋ ਦਾ ਆਪਣਾ ਹੀ ਰੇਟ ਹੈ। ਜਦੋਂ ਚਾਹੋ ਕਹਿ ਦੋ ਕਿ ਬੰਦ ਕਰ ਦੇਣ, ਕਹਿਣ ਦੀ ਹੈ ਨਹੀਂ, ਫਿਰ ਐਕਸਟਰਾ ਪੈਸੇ ਦੇ ਕੇ ਲੈਣੀ ਪੈਂਦੀ, ਮਹਿੰਗੀ ਕਰ ਦਿੰਦੇ ਆ। ਅੱਛਾ ਜੀ, ਹੁਣ ਅਸੀਂ ਗੱਲ ਕਰਦੇ ਹਾਂ ਅਰਸ਼ਦ ਕੰਬੋਜ ਸਾਹਿਬ ਕਮਾਲੀਏ ਤੋਂ, ਬੜੇ ਵੱਡੇ ਕਾਸ਼ਤਕਾਰ ਆ ਟਨਲ ਫਾਰਮਿੰਗ ਦੇ। ਅੱਛਾ ਕੰਬੋਜ ਸਾਹਿਬ, ਇਹ ਜਿਹੜਾ ਰੇਟਾਂ ਦਾ ਨਹੀਂ ਤੁਹਾਡਾ ਪਤਾ ਹੁੰਦਾ ਵੀ ਇੱਕ ਫਸਲ ਤੁਸੀਂ ਬੀਜੀ ਆ, ਬੀਜਣ ਤੋਂ ਪਹਿਲਾਂ ਤਾਂ ਨਹੀਂ ਤੁਹਾਨੂੰ ਪਤਾ ਵੀ ਉਹਦੇ ਕੀ ਕੱਲ ਨੂੰ ਰੇਟ ਲੱਗਣਾ, ਤੇ ਇਸ ਗੱਲ ਦਾ ਤੁਸੀਂ ਕਿਤੇ ਫਾਰਮਰਾਂ ਨੇ ਕਿਸੇ ਪਲੇਟਫਾਰਮ ਤੇ ਮੰਗ ਨਹੀਂ ਕੀਤੀ ਅੱਜ ਤੱਕ? ਫਾਰਮਰਾਂ ਦਾ ਇਤਫਾਕ ਹੈ ਨਹੀਂ ਨਾ। ਹਾਂ ਕੋਈ ਇਤਫਾਕ ਹੋਵੇ ਤਾਂ ਫਿਰ ਠੇਕੇ ਜਿਹੜੇ ਇੰਨੇ ਚੜ ਜਾਣ। ਠੇਕੇ ਕੋਈ ਇਤਫਾਕ ਹੋਵੇ ਤੇ ਠੇਕੇ ਵੀ ਨਾ ਚੜਨ, ਇਹ ਜਿਹੜੇ ਰੇਟ ਹੈ ਇਹ ਵੀ ਠੀਕ ਹੋ ਜਾਣ। ਇਹ ਵੀ ਠੀਕ ਹੋ ਜਾਣ। ਰੇਟ ਤਾਂ ਹੁਣ ਇਹ ਸਾਨੂੰ ਇਦਾਂ ਮਿਲ ਜਾਂਦੇ ਆ ਵੀ ਕੋਈ ਮੌਸਮ ਦਾ ਹਾਦਸਾ ਬਣ ਗਿਆ, ਕੋਈ ਇਲਾਕੇ ਡਿਸਟਰਬ ਹੋ ਗਏ, ਉਹਨਾਂ ਨਾਲ ਕੋਈ ਇਲਾਕੇ ਏਰੀਆ ਕੋਈ ਬਚ ਗਿਆ ਹੈ, ਉਹਨਾਂ ਦੀ ਵਜ੍ਹਾ ਤੋਂ ਕਿਸੇ ਨੂੰ ਰੇਟ, ਕਿਸੇ ਚੀਜ਼ ਨੂੰ ਸਬਜ਼ੀ ਹਰੀ ਨੂੰ ਮਿਲ ਗਿਆ, ਸ਼ਿਮਲਾ ਨੂੰ ਮਿਲ ਗਿਆ, ਖੀਰੇ ਨੂੰ ਮਿਲ ਗਿਆ। ਹੋਰ ਬਾਕੀ ਇਹ ਹਕੂਮਤ ਵੱਲੋਂ ਕੋਈ ਨਹੀਂ ਹੈ। 30 ਏਕੜ ਸ਼ਿਮਲਾ ਜੀ ਦਾ ਰੂਟਾਵੇਟਰ ਫੇਰਿਆ ਇਹਨਾਂ ਨੇ। ਅੱਛਾ ਕੀ ਹੋਇਆ ਜੀ? 30 ਕਿੱਲੇ ਸ਼ਿਮਲਾ ਸੀ। ਅੱਛਾ ਸਭ ਨਹੀਂ ਇਸ ਵਾਰ ਸ਼ਿਮਲਾ 200 300 ਨੂੰ ਵਿਕਦਾ ਰਿਹਾ। ਹਾਂਜੀ ਇਦਾਂ ਹੋਇਆ ਵਿੱਚੋਂ, ਉਹ ਤਾਂ ਬਹੁਤ ਨੁਕਸਾਨ ਹੋ ਗਿਆ। ਹਾਂ ਮੈਂ ਬਣਾਈ ਸੀ ਵੀਡੀਓ ਇਹਦੇ ਤੇ, ਇੱਕ ਬੰਦੇ ਨੇ ਰੂਟਾ ਮਾਰਿਆ ਸੀ ਤੇ ਅਰਸ਼ਦ ਕੰਬੋਜ ਸਾਹਿਬ ਨੇ 30 ਕਿੱਲੇ ਰੂਟਾ ਮਾਰਿਆ। 30 ਕਿੱਲੇ ਰੂਟਰ ਮਾਰਿਆ ਸ਼ਿਮਲਾ ਦੇ। ਇਹ ਜਿਗਰੇ ਦੀ ਗੱਲ ਆ। ਹਾਂਜੀ ਉਹ ਤੋਂ ਪਿਛਲੇ ਸਾਲ 15 ਕਿੱਲੇ ਲਾਏ ਸੀ। ਅੱਛਾ ਮਾਸ਼ਾਅੱਲਾ ਠੀਕ ਰਹੇ। ਇਹਨੇ ਵੀ ਮਾਰੇ 25 ਕਿੱਲੇ ਦਾ ਨਹੀਂ 12 ਏਕੜ ਮੀਂਹ ਦਾ ਰੂਟਾ ਆਪਣਾ ਸੀ ਨਾ, ਇਹਨੇ ਕਾ ਵਿਹਲੇ ਬੈਠੇ ਆ ਰੂਟਾ ਬਾਬਾ ਜੀ ਐਡਾ ਜਿਗਰਾ ਚਾਹੀਦਾ ਟਨਲ ਫਾਰਮਰ ਵਾਸਤੇ। ਹਾਂਜੀ ਇੰਨੇ ਖਰਚੇ ਕਰਕੇ ਫਿਰ ਜਦੋਂ ਰੇਟ ਨਹੀਂ ਲੱਗਣਾ ਤੇ ਜਦੋਂ ਵਿੱਚ ਰੂਟਾ ਚੱਲਦਾ ਬੰਦੇ ਦੇ ਕਲੇ ਤੇ ਹੀ ਚੱਲਦਾ। ਇਹ ਏਡੇ ਦੁੱਖ ਆ।
ਅਰਸ਼ਦ ਸਾਹਿਬ ਆ ਸਪੀਕਰ ਦਿਓ ਇੱਧਰ ਜ਼ਾਹਦ ਸਾਹਿਬ ਨੂੰ। ਜ਼ਾਹਦ ਸਾਹਿਬ ਜੀ, ਸਾਡਾ ਇੱਕ ਚਵਿੰਡਾ ਜਿਹੜਾ ਨਾ, ਇਹ ਚਵਿੰਡਾ ਪਛਾਣ ਆ ਗੋਜਰੇ ਦੇ ਵਿੱਚ ਆਂਦਾ ਸਬਜ਼ੀ ਦੀ, ਤੇ ਉਸ ਚਵਿੰਡੇ ਦੇ ਵਿੱਚ ਜਿਹੜੀ ਬਿਸਮਿਲ੍ਲਾ ਕੀਤੀ ਸੀ ਟਨਲ ਫਾਰਮਿੰਗ ਦੀ, ਉਹ ਇਹਨਾਂ ਦੇ ਬਜ਼ੁਰਗਾਂ ਨੇ ਕੀਤੀ ਸੀ। ਤੇ ਅਸੀਂ ਇਹ ਗੱਲ ਸੋਚੀ ਆ ਕਿ ਅਸੀਂ ਚਵਿੰਡੇ ਜਾ ਕੇ ਉਹ ਦਾਸਤਾਨ ਤੁਹਾਡੇ ਤੱਕ ਪਹੁੰਚਾਵਾਂਗੇ ਵੀ। ਤੇ ਜ਼ਾਹਦ ਸਾਹਿਬ ਕੀ ਹਾਲ ਚਾਲ ਜੀ? ਸ਼ੁਕਰ ਅੱਲਾਹ ਸਾਹਿਬ। ਤੁਸੀਂ ਕਦੋਂ ਦਾ ਤੁਹਾਡੇ ਬਜ਼ੁਰਗ ਇਹ ਕਰ ਰਹੇ ਜੀ ਇਹ ਕੰਮ? ਤਕਰੀਬਨ 40 ਸਾਲ ਹੋ ਗਏ। 40 ਸਾਲ ਟਨਲ ਫਾਰਮਿੰਗ। ਹਾਂਜੀ। ਤੇ ਉਸ ਟਾਈਮ ਤਾਂ ਆ ਸਹੂਲਤਾਂ ਨਹੀਂ ਸੀ, ਫਿਰ ਉਹ ਟਨਲ ਫਾਰਮਿੰਗ ਕਿੱਦਾਂ ਦੀ ਸੀ? ਟਨਲ ਫਾਰਮਿੰਗ ਇਸ ਤਰ੍ਹਾਂ ਪਹਿਲਾਂ ਫਰਸ਼ੀ ਕਰੇਲਾ ਲਗਾਉਂਦੇ ਸੀ, ਅੱਛਾ। ਬਾਅਦ ਵਿੱਚ ਐਸੇ ਬਾਂਸ ਦੇ ਜਿਹੜੇ ਛਾਪੇ ਨੇ ਇਹਨਾਂ ਨੂੰ ਕੱਟ ਕੇ ਤੇ ਇਹਨਾਂ ਤੇ ਲਗਾਉਣੀ ਸ਼ੁਰੂ ਕੀਤੀ। ਫਿਰ ਕਪਾਹ ਦੀ ਜਿਹੜੀ ਛਿਟੀ ਆ ਇੱਥੇ ਜਿਹੜਾ ਲਗਾਇਆ, ਉਸ ਤੋਂ ਬਾਅਦ ਜਾਲ ਆਇਆ। ਫਿਰ ਆਏ ਹਾਏ ਹਾਏ ਹਾਏ, ਕਪਾਹ ਦੀਆਂ ਛਿਟੀਆਂ ਤੇ ਬੇਰੀ ਦੇ ਛਾਪਿਆਂ ਤੇ ਉਦੋਂ ਕਰੇਲਾ ਲਾ ਕੇ। ਅੱਛਾ, ਸਾਡੇ ਦੇਖਣ ਵਾਲਿਆਂ ਨੂੰ ਇਹ ਗੱਲ ਦੱਸੋ ਵੀ ਇੱਕ ਕਰੇਲੇ ਦਾ ਬੀਜ ਤੁਹਾਡਾ ਬੜਾ ਮਸ਼ਹੂਰ ਹੋਇਆ ਸੀ। ਹਾਂਜੀ, ਉਹ ਕੀ ਦਾਸਤਾਨ ਆ ਜੀ ਪੂਰੀ? ਉਹਦੀ ਦਾਸਤਾਨ ਇਹ ਕਿ ਉਹ ਇੰਡੀਆ ਦਾ ਇੱਕ ਕਰੇਲਾ ਹੁੰਦਾ ਸੀ। ਅੱਛਾ ਜੀ। ਉਹ ਲਗਾਉਣਾ ਸ਼ੁਰੂ ਕੀਤਾ, ਉਹਦੇ ਵਿੱਚੋਂ ਇੱਕ ਬੇਲ ਨਿਕਲੀ ਕਾਲੇ ਕਰੇਲੇ ਦੀ। ਅੱਛਾ। ਉਹ ਦਾਦੀ ਨੇ ਜਿਹੜਾ ਉਹਨੂੰ ਸਿਲੈਕਸ਼ਨ ਕਰ ਲਿਆ, ਟਾਕੀਆਂ ਬੰਨ ਕੇ ਜਾਂ ਜਿਸ ਤਰ੍ਹਾਂ ਵੀ ਸਿਲੈਕਸ਼ਨ ਕਰ ਲਈ। ਹਾਏ ਹਾਏ ਹਾਏ। ਉਹ ਆਸਤਾ ਆਸਤਾ ਉਹਨੂੰ ਫਿਰ ਜਿਹੜਾ ਵਾ ਬੀ ਉਹਦਾ ਰੱਖ ਕੇ ਸ਼ੁਰੂ ਕਰ ਲਿਆ ਬਣਾਉਣਾ ਤੇ ਗਾਂ ਲਗਾਉਣਾ ਉਹਨੂੰ। ਫਿਰ ਉਸ ਤੋਂ ਫਿਰ ਬੀ ਬਣਾਉਣਾ ਸ਼ੁਰੂ ਕੀਤਾ ਉਹ ਕਾਲੇ ਕਰੇਲੇ ਦਾ। ਫਿਰ ਪੂਰੇ ਪਾਕਿਸਤਾਨ ਦੇ ਵਿੱਚ ਜਿਹੜਾ ਉਸ ਵਾਹ ਵਾਹ, ਭਾਈ ਅਰਸ਼ਦ ਹੋਣਾ ਦੇ ਵਾਲਦ ਸਾਹਿਬ ਵੀ ਲੈ ਕੇ ਜਾਂਦੇ ਰਹੇ ਸਾਰੇ ਜਿਹੜੇ ਆ। ਇਹਨਾਂ ਕੋਲੋਂ ਬੀ ਕਾਫੀ ਦੇਰ ਪਹਿਲੇ ਇਹਨਾਂ ਕੋਲ ਜਾਂਦੇ ਰਹੇ ਆ। ਹਾਏ ਹਾਏ ਹਾਏ, ਬੜਾ ਪਿਆਰ ਹੈ ਇਸ ਘਰ ਨਾਲ। ਹਾਏ ਹਾਏ। ਤੇ ਉਹ ਦੱਸਦੇ ਆ ਇੱਕ ਵੇਲ ਨਿਕਲੀ ਸੀ। ਹਾਂਜੀ ਹਾਂਜੀ। ਤੇ ਉਹ ਇੱਕ ਕਾਲੇ ਕਰੇਲੇ ਦੀ, ਉਹਨੂੰ ਟਾਕੀ ਬਣ ਕੇ ਇੱਕ ਵੇਲ ਤੋਂ ਪੂਰੇ ਪਾਕਿਸਤਾਨ ਨੂੰ ਲਵਾਇਆ। ਇਹ ਹੁੰਦੀ ਹੈ ਖਿਦਮਤ। ਹੁਣ ਵੀ ਇਹਨਾਂ ਕੋਲ ਬੀ ਹੋਵੇ ਹਾਈਬ੍ਰਿਡ ਜਿੰਨੇ ਵੀ ਆ ਗਏ ਇਹਨਾਂ ਕੋਲ ਲੈ ਕੇ ਅੱਛਾ, ਤੁਹਾਡੇ ਪਿੰਡ 'ਚ ਹਜੇ ਵੀ ਲੱਗ ਰਹੀ ਟਨਲ ਫਾਰਮਿੰਗ? ਹਾਂਜੀ ਬਿਲਕੁਲ, ਤਕਰੀਬਨ ਕੋਈ 70% ਜਿਹੜੇ ਬੰਦੇ ਨੇ ਸਬਜ਼ੀ ਲਗਾ ਰਹੇ ਨੇ ਟਨਲ। ਅੱਛਾ, ਮਾਸ਼ਾਅੱਲਾ। ਤੇ ਤੁਸੀਂ ਟਨਲ ਫਾਰਮਿੰਗ ਦੇ ਇੱਕ ਫਾਰਮਰ ਹੋ ਕੇ ਜੇ ਗੱਲ ਕਰੋ ਸਾਡੇ ਦੇਖਣ ਵਾਲਿਆਂ ਨੂੰ, ਤੇ ਇਹਦੇ 'ਚ ਕੀ ਦੁੱਖ ਸੁੱਖਾਂ ਟਨਲ ਫਾਰਮਿੰਗ? ਸਾਨੂੰ ਜਿਹੜੇ ਹੁਣ ਦੁੱਖ ਆ ਰਹੇ ਸਭ ਤੋਂ ਵੱਡੇ ਉਹ ਆ ਰਹੇ ਨੇ ਕਿ ਜਿਸ ਟਾਈਮ ਸਾਨੂੰ ਜਾਲ ਚਾਹੀਦਾ ਉਦੋਂ ਜਾਲ ਨਹੀਂ ਮਿਲਦਾ, ਬੀਜ ਚਾਹੀਦੇ ਨੇ ਉਦੋਂ ਬੀਜ ਨਹੀਂ ਮਿਲਦੇ। ਬਲੈਕ ਕਰਕੇ ਜਿਹੜਾ ਸਾਨੂੰ ਦੇ ਰਹੇ ਹਾਏ ਹਾਏ। ਇੱਕ ਪੈਕਟ ਜਿਹੜਾ ਕੰਪਨੀ ਦੇ ਰਹੀ 3000 ਦਾ, ਬਲੈਕ ਕਰਕੇ 17,500 18,000 ਜਿੱਥੇ ਉਹਦਾ ਦਿਲ ਕਰ ਰਿਹਾ ਦੇ ਰਿਹਾ। ਫਿਰ ਵੀ ਕਹਿ ਰਿਹਾ ਕਿ ਇਦਾਂ ਨੂੰ ਮਿਲੇਗਾ, ਇਸ ਦਿਨ ਨੂੰ ਮਿਲੇਗਾ, ਬਲੈਕ ਦੇ ਵਿੱਚ ਦੇ ਕੇ ਵੀ। ਸਾਰੇ ਸੀਡ ਜਿਹੜੀ ਵੀ ਕੋਈ ਚੀਜ਼ ਹੈ ਵਾ, ਜਾਲ ਆ ਗਿਆ, ਇਹ ਸਾਰੇ ਜਿਹੜੇ ਇਸੇ ਤਰੀਕੇ ਨਾਲ ਬਲੈਕ ਕਰਕੇ ਥੋੜੇ ਥੋੜੇ ਕਰਕੇ ਜਿਹੜਾ ਉਦੋਂ ਟਾਈਮ ਗੁਜ਼ਰ ਜਾਂਦਾ, ਫਸਲ ਖਰਾਬ ਹੋ ਜਾਂਦੀ ਬਾਅਦ ਵਿੱਚ। ਜ਼ਾਹਦ ਸਾਹਿਬ, ਇਹ ਮੁਲਕ ਹੀ ਬਲੈਕੀਆਂ ਦਾ, ਇਹ ਤੇਰਾ ਮੇਰਾ ਮੁਲਕ ਹੀ ਨਹੀਂ। ਇੱਥੇ ਖੰਡ ਬਲੈਕ ਹੋ ਕੇ, ਜੇ ਸੋਲਰ ਪਲੇਟਾਂ ਦੀ ਲੋੜ ਆ ਉਹ ਬਲੈਕ ਹੋ ਕੇ। ਮੈਂ ਤਾਂ ਤੁਹਾਨੂੰ ਸਾਰੇ ਫਾਰਮਰਾਂ ਨੂੰ ਇਹ ਕਰੂੰਗਾ ਕਿ ਤੁਸੀਂ ਵੀ ਕਰੋ ਬਲੈਕ, ਹੜਤਾਲ ਕਰੋ। ਮੈਂ ਦੇਖੂੰਗਾ ਇਹਨਾਂ ਦੀਆਂ ਹਾਂਡੀਆਂ ਕਿਵੇਂ ਪੱਕਦੀਆਂ। ਇਹ ਮਾਫੀਆ ਜਿਸ ਤਰ੍ਹਾਂ ਅੱਗੇ ਗੱਲ ਕੀਤੀ ਕਿ ਇਤਫਾਕ ਨਹੀਂ ਹੈ ਨਾ ਸਾਡਾ। ਇਤਫਾਕ ਕਰੋ, ਉਹ ਅਸੀਂ ਬਣਾਓ। ਇਹ ਇਤਫਾਕ ਨਹੀਂ ਕਰ ਸਕਦੇ ਕਿ ਉੱਥੇ ਮੰਡੀ ਜਾ ਕੇ ਕੋਈ ਗੱਲ ਕਰ ਲਈ ਆੜਤੀਆਂ ਨਾਲ। ਹਾਂ ਹਾਂ, ਸਾਡੇ ਜਿਹੜੇ ਆੜਤੀਆਂ ਤਾਂ ਇਤਫਾਕ ਨਹੀਂ ਕਰ ਸਕਦੇ, ਜ਼ਿਮੀਂਦਾਰ ਸਾਡੇ ਇਹ ਇਤਫਾਕ ਨਹੀਂ ਕਰ ਸਕਦੇ। ਹਾਂ, ਮੈਂ ਤੁਹਾਨੂੰ ਕਹੂੰਗਾ ਜਿੰਨੇ ਟਨਲ ਫਾਰਮਰ ਆ, ਜਿਵੇਂ ਆ ਮੇਰੇ ਭਰਾ ਬੈਠੇ ਆ ਹੋਰ ਵੀ ਪਾਕਿਸਤਾਨ 'ਚ, ਕੋ ਆਪਣਾ ਪਲੇਟਫਾਰਮ ਬਣਾਓ। ਜਿੱਦਾਂ ਉਹਨਾਂ ਨੇ ਦੱਸਿਆ ਵੀ ਜਦੋਂ ਲੋੜ ਹੁੰਦੀ ਹੈ ਉਦੋਂ ਸ਼ੈ ਨਹੀਂ ਲੱਭਦੀ, ਤੇ ਕਿੱਡੇ ਦੁੱਖ ਵਾਲੀ ਗੱਲ ਆ, ਫਸਲ ਤਬਾਹ ਹੋ ਜਾਂਦੀ ਬੰਦੇ ਨੂੰ ਇੰਨਾ ਖਰਚਾ ਕਰਕੇ, ਤੇ ਉਹ ਮੌਕੇ ਤੇ ਸ਼ੈ ਨਹੀਂ ਲੱਭਦੀ, ਜਿਹੜੀ ਗੱਲ ਜ਼ਾਹਦ ਸਾਹਿਬ ਨੇ ਕੀਤੀ ਆ। ਤੇ ਜ਼ਾਹਦ ਸਾਹਿਬ ਇੱਕ ਵਾਰੀ ਸ਼ਾਹ ਸਾਹਿਬ ਨੂੰ ਦਿਓ ਸਪੀਕਰ ਜੀ। ਸ਼ਾਹ ਸਾਹਿਬ, ਜਿਹੜੀ ਅੱਗੇ ਗੱਲ ਰਾਣਾ ਉਸਮਾਨ ਸਾਹਿਬ ਕਰ ਰਹੇ ਸੀ, ਉਹਦੀ ਤਫਸੀਲ ਕੀ ਹੈ ਕਿ ਜਿਹੜੀ ਬੀਜ ਸਾਨੂੰ ਮਿਲ ਰਹੇ ਆ ਕਿਹੜੀ ਕਿਹੜੀ ਕੰਪਨੀਆਂ ਦੇ? ਉਹ ਕੰਪਨੀਆਂ ਦਾ ਨਾਮ ਤਾਂ ਲੈਣਾ ਮੁਨਾਸਬ ਨਹੀਂ। ਨਾ ਲਓ। ਮੋਸਟਲੀ ਕੰਪਨੀਆਂ ਹੈਗੀਆਂ ਜਿਹੜੀਆਂ ਉਹ ਦਿੰਦੀਆਂ 50 ਗ੍ਰਾਮ ਦੇ ਵਿੱਚ, ਉਹਨਾਂ ਨੂੰ ਦੇਣਾ ਚਾਹੀਦਾ ਇਹ ਗਿਣਤੀ ਦੇ ਵਿੱਚ ਵੀ। ਜਦੋਂ 50 ਗ੍ਰਾਮ ਵਜ਼ਨ ਹੁੰਦਾ ਤੇ ਕੁਝ ਬੀਜ ਬੜੇ ਹੁੰਦੇ, ਮੋਟੇ ਹੁੰਦੇ, ਕੋਈ ਬਰੀਕ ਹੁੰਦੇ ਆ, ਜਿਹਦਾ ਫਿਰ ਗਿਣਤੀ ਦਾ ਫਰਕ ਪੈ ਜਾਂਦਾ। ਕੰਪਨੀਆਂ ਨੂੰ ਚਾਹੀਦਾ ਕਿ ਬੀਜ ਗਿਣਤੀ ਕਰਕੇ 250 ਬੀਜ ਆ ਉਹਦਾ ਰੇਟ ਹੋਣਾ ਚਾਹੀਦਾ। ਇਹ ਇਹਦੀ ਗ੍ਰਾਮਾਂ 'ਚ ਨਹੀਂ ਵਜ਼ਨ ਹੋਣਾ ਚਾਹੀਦਾ। ਹੁਣ ਇੱਕ ਬੀਜ ਪਿਛਲੇ ਸਾਲ ਉਹਦੇ 270 ਬੀਜ ਨਿਕਲੇ ਪੈਕਟ ਚੋਂ। ਅੱਛਾ। ਇਸ ਦਫਾ ਉਹਦੇ ਨਿਕਲੇ ਆ 192 ਬੀਜ। ਅੱਛਾ, ਜਦੋਂ 270 ਨਿਕਲੇ ਉਦੋਂ ਵੀ ਰੇਟ 3000 ਰੁਪਇਆ ਸੀ। 192 ਤੇ ਇੱਥੇ ਵੀ 3000 ਰੁਪਇਆ ਰੇਟ। ਜਦੋਂ ਹੁਣ ਲਾਣ ਲੱਗੇ ਆ ਉਹ ਕਿੱਲੇ ਪਿੱਛੇ, ਏਕੜ ਦੇ ਪਿੱਛੇ ਤਕਰੀਬਨ 5 ਪੈਕਟਾਂ ਦਾ ਫਰਕ ਪੈ ਗਿਆ। ਓਏ ਹੋਏ ਹੋਏ, ਜ਼ਿਆਦਾ ਫਰਕ ਪੈ ਗਿਆ। ਕੰਪਨੀਜ਼ ਉਹਨਾਂ ਦਾ 3000 ਦੇ ਉੱਤੇ ਥੱਲੇ ਰੇਟ ਆ, ਤੇ ਉਹਦੇ ਚੋਂ ਸੀਡ ਜਿਹੜੇ ਆ ਨਾ ਉਹ ਸਿਰਫ 200 ਦੇ ਉੱਤੇ ਥੱਲੇ ਨਿਕਲ ਰਹੇ। ਉਹ ਪੈ ਰਿਹਾ ਤਕਰੀਬਨ ਜਿਹੜਾ ਵਾ 15 ਰੁਪਏ ਦਾ ਸੀਡ। ਓਏ ਹੋਏ ਹੋਏ। ਤੇ ਇਹ ਉੱਤੇ ਲਿਖਦੇ ਆ 85% ਜਰਮੀਨੇਸ਼ਨ ਲਿਖਤੀ ਜਾਂ 70% ਲਿਖਤੀ। ਅਗਰ 85% ਜਰਮੀਨੇਸ਼ਨ ਆ ਤੇ ਉਹਦੇ ਉਹਨੇ ਬੀਜ ਜ਼ਿਆਦਾ ਪਾਏ ਜਾਣ। ਜ਼ਿਮੀਂਦਾਰ ਨੂੰ 100% ਦੇਣੀ ਜਰਮੀਨੇਸ਼ਨ, 100% ਦੇਣੀ ਚਾਹੀਦੀ। ਇਹ ਤੇ ਗਵਰਨਮੈਂਟ ਨੂੰ ਥੋੜਾ ਐਕਸ਼ਨ ਲੈਣਾ ਚਾਹੀਦਾ ਕਿ 85% ਲਿਖਿਆ ਉਹਨਾਂ ਉੱਤੇ, ਉਹਨਾਂ ਨੂੰ ਵਜ਼ਨ ਵਧਾਉਣਾ ਚਾਹੀਦਾ ਉਹਦਾ। ਉਹਨਾਂ ਜਰਮੀਨੇਸ਼ਨ ਦਾ ਫਾਲਟ ਤਾਂ ਕੰਪਨੀ ਦਾ ਆਇਆ ਨਾ, ਫਾਰਮਰ ਨੇ ਤਾਂ ਪੈਸੇ ਦੇਣੇ ਆ, ਉਹਨਾਂ ਉਹਦੇ ਬੀਜ ਵਧਾਉਣੇ ਚਾਹੀਦੇ ਉਹਦੇ ਵਿੱਚ। ਇਹ ਸ਼ਾਹ ਸਾਹਿਬ, ਇਹ ਸਾਰੇ ਚੀਜ਼ਾਂ ਦੇ ਵਿੱਚ ਗਵਰਨਮੈਂਟ ਦੇ ਮਹਿਕਮੇ ਸਾਰੇ ਇਹਨਾਂ ਦਾ ਕੋਈ ਅਮਲ ਦਖਲ ਹੈ ਹੀ ਨਹੀਂ ਕਦੇ? ਬੜਾ ਅਮਲ ਦਖਲ ਆ ਲੇਕਿਨ ਐਕਟਿਵ ਨਹੀਂ ਹੈਗੇ ਮਹਿਕਮੇ। ਪੁੱਛ ਦੱਸ ਸਕਦੇ ਆ? ਪੁੱਛਦਾ ਸਾਰਾ ਕੰਟਰੋਲ ਹੀ ਮੈਂ ਗਵਰਨਮੈਂਟ ਦਾ ਹੀ ਹੈ। ਮੇਰੇ ਵੱਲ ਨੂੰ ਕਰ। ਵਜ਼ੀਰ ਆਲਾ ਮਰੀਮ ਨਵਾਜ਼ ਸਾਹਿਬਾ, ਇਹ ਸਿਰਫ ਪੰਜਾਬ ਕੱਲੇ ਲਾਹੌਰ ਦਾ ਨਾਮ ਨਹੀਂ ਹੈ। ਪੰਜਾਬ ਪਿੰਡਾਂ 'ਚ ਨਿਕਲੋ,
ਆ ਜਿਹੜੇ ਬੈਠੇ ਆ ਕਿਸਾਨ, ਇਹ ਵੀ ਪੰਜਾਬ 'ਚ, ਇਹਨਾਂ ਦੀ ਵੀ ਵਜ਼ੀਰ ਆਲਾ ਤੋਂ ਕਰੋੜਾਂ ਰੁਪਏ ਦੀ ਕਹਾਣੀ ਹਾਂ ਕਰੋੜਾਂ ਰੁਪਈਏ ਦੀ ਜਿਹੜੀ ਆ ਆਮਦਨ ਦਿੰਦੇ ਆ ਇਸ ਮੁਲਕ ਨੂੰ। ਇਹ ਲੰਘ ਰਹੀਆਂ ਇਸ ਮੁਲਕ ਦੇ, ਇਹ ਲੰਘ ਰਹੀਆਂ, ਇਹਨਾਂ ਦਾ ਤਾਂ ਕਦਰ ਬਹੁਤੀ ਹੋਣੀ ਚਾਹੀਦੀ ਹੈ। ਤੇ ਜਿਨ੍ਹਾਂ ਦਾ ਕੋਈ ਵਾਲੀ ਵਾਰਿਸ ਹੀ ਕੋਈ ਨਹੀਂ, ਸਾਡੇ ਟਨਲ ਫਾਰਮਰਾਂ ਦਾ ਤੁਸੀਂ ਦੇਖਿਆ ਵੀ ਕੈਸੇ ਦੁੱਖ ਉਹਨਾਂ ਨੇ ਦੱਸੇ ਆ, ਤੇ ਇੱਥੇ ਕੋਈ ਪੁਰਸਾਨੇ ਹਾਲ ਕੋਈ ਨਹੀਂ। ਉਸਮਾਨ ਸਾਹਿਬ ਫੜਿਓ ਸਪੀਕਰ ਜੀ। ਕੀ ਵੇਲੇ ਸੁਣੀ ਤੇ ਕਿਸਾਨ ਤਾਦ ਵਾਲਿਆਂ ਦੇ ਵੀ ਨਹੀਂ ਜਾਂਦੀ। ਹਾਂ ਕਿੰਨੀਆਂ ਪ੍ਰੈਸ ਕਾਨਫਰੰਸਾਂ ਕਿਸਾਨ ਤਾਦ ਵੀ ਪੱਟੇ ਨੇ, ਖੱਪ ਪਟਾਲਾ। ਮੈਂ ਕਹਿ ਰਿਹਾ ਤੁਸੀਂ ਸਾਰਿਆਂ ਨੂੰ ਛੱਡੋ, ਤੁਹਾਡੇ ਟਨਲ ਫਾਰਮਰਾਂ ਦਾ ਇੱਕ ਆਪਣਾ ਪਲੇਟਫਾਰਮ ਹੋਣਾ ਚਾਹੀਦਾ। ਜਿੱਥੇ ਤੁਹਾਨੂੰ ਮੇਰੀ ਲੋੜ ਆ ਮੈਂ ਹਾਜ਼ਰ ਹਾਂ। ਜਿੱਥੇ ਸਾਨੂੰ ਟਨਲ ਫਾਰਮਰ ਦੇਖ ਰਹੇ ਆ, ਕੋਈ ਇੱਕ ਪਲੇਟਫਾਰਮ ਬਣਾਓ, ਆਪਣੀ ਉਹਦਾ ਨਾਂ ਰੱਖੋ ਤਨਜ਼ੀਮ ਦਾ, ਤੇ ਜਿੱਥੇ ਸਾਡੀ ਲੋੜ ਹੋਈ ਅਸੀਂ ਤੁਹਾਡੇ ਨਾਲ ਆ। ਤੁਹਾਡੀ ਆਵਾਜ਼ ਤਾਂ ਉੱਥੇ ਤੱਕ ਪਹੁੰਚੇ। ਆ ਜਿਹੜੇ ਦੁੱਖ ਤੁਸੀਂ ਅੱਜ ਦੱਸ ਰਹੇ ਆ ਕੈਮਰੇ ਅੱਗੇ, ਅੱਜ ਤੱਕ ਕਿਸੇ ਫਾਰਮਰ ਨੇ ਕੈਮਰੇ 'ਚ ਦੁੱਖ ਹੀ ਨਹੀਂ ਦੱਸੇ। ਪਹਿਲੀ ਵਾਰੀ ਟਨਲ ਫਾਰਮਿੰਗ ਦੇ ਦੁੱਖ ਕੋਈ ਦੱਸ ਰਿਹਾ। ਲੋਕਾਂ ਦੀ ਨਜ਼ਰ 'ਚ ਇਹ ਸੇਠ ਦੇ ਸੇਠ ਲੋਕ ਤਾਂ ਕਹਿੰਦੇ ਆ ਵੀ ਇਹ ਪਤਾ ਨਹੀਂ ਕਿੰਨਾ ਕੁ ਕਮਾ ਗਏ ਤੇ ਕੀ ਕਰ ਗਏ। ਗ੍ਰੀਨ ਫਾਰਮਰ ਦਾ ਐਗਰੈਸਿਵ ਫਾਰਮਿੰਗ ਹਾਂਜੀ ਅਰਨਿੰਗ ਹੋ ਹਾਂ, ਤੇ ਜੇ ਮਰੀਮ ਨਵਾਜ਼ ਸਾਹਿਬਾ ਜੇ ਹੋਰ ਕੁਝ ਨਹੀਂ ਤੂੰ ਕਰ ਸਕਦੀ, ਫਿਰ ਇਹਨਾਂ ਤੇ ਟੈਕਸ ਲਾ। ਇਹ ਕਾਬੂ ਤਾਂ ਕਰੋ, ਇਹਨਾਂ ਨੂੰ ਟੈਕਸ ਲਾਓ, ਜਮਾ ਇਹਨਾਂ ਦਾ ਬੇੜਾ ਪਾ ਦਿਓ। ਰੋਲਾ ਤਾਂ ਮੁੱਕੇ। ਮੈਨੂੰ ਸਮਝ ਨਹੀਂ ਆਂਦੀ, ਤੁਹਾਨੂੰ ਆਪਣੇ ਵਜ਼ੀਰ ਜ਼ਰਾਅਤ ਦਾ ਨਾਂ ਪਤਾ? ਤੁਹਾਨੂੰ ਆਪਣੇ ਵਜ਼ੀਰ ਜ਼ਰਾਅਤ ਦਾ ਨਾਂ ਪਤਾ? ਕੈਸਾ ਵਜ਼ੀਰ ਜ਼ਰਾਅਤ ਆ ਵੀ ਉਹ ਕੋ ਹੱਟੀ ਚਲਾਉਣ ਵਾਲਾ ਬੰਦਾ ਸੀ ਜਿਹਨੂੰ ਵਜ਼ੀਰ ਜ਼ਰਾਅਤ ਬਣਾਤਾ, ਵੀ ਸਾਨੂੰ ਉਹਦਾ ਪਤਾ ਹੀ ਨਹੀਂ, ਨਾ ਨਿਸ਼ਾਨੀ ਕੋਈ ਨਹੀਂ, ਅੱਜ ਤੱਕ ਖਬਰਾਂ 'ਚ ਨਹੀਂ ਦੇਖਿਆ, ਉਹਦੀ ਕੋਈ ਪੁਲਿਸ ਸਾਡੇ ਤੱਕ ਨਹੀਂ ਪਹੁੰਚੀ। ਉਹ ਕੀ ਕਰ ਰਿਹਾ, ਕੀ ਉਹ ਸਾਡੇ ਦੁੱਖ ਦੱਸਦਾ ਹੋਊਗਾ ਮਰੀਮ ਨਵਾਜ਼ ਨੂੰ? ਵਜ਼ੀਰ ਆਲਾ ਆਖਰ ਪੁੱਛਦੀ ਤਾਂ ਹੋਣੀ ਨਾ ਉਹਨੂੰ ਵੀ ਕੀ ਬਣ ਰਿਹਾ, ਤੇ ਉਹ ਅੱਗੋਂ ਦੱਸੀ ਐਸੀਆਂ ਫਿਰ ਉਹਦੇ ਸੱਜੇ ਖੱਬੇ ਜਨਾਨੀਆਂ ਉਹ ਫਫੇ ਕੁੱਟਣੀਆਂ, ਉਹ ਕਹੀ ਜਾਂਦੀਆਂ ਠੀਕ ਆ ਹਰ ਸ਼ੈ ਠੀਕ ਚੱਲ ਰਹੀ ਹੈ, ਆਹ ਠੀਕ ਚੱਲ ਰਹੀ ਹੈ। ਇਹ ਤੈਨੂੰ ਇੱਕ ਮਹਿਕਮਾ ਫਲੋਰ ਕੇ ਦੱਸਿਆ ਟਨਲ ਫਾਰਮਰ ਦਾ, ਤੇ ਬਾਕੀ ਜੇ ਤੈਨੂੰ ਦੱਸੀਏ ਤੇ ਕੀ ਹਾਲਾਤ ਬਣੇ ਪਏ ਆ, ਤੇ ਤੁਸੀਂ ਸਮਝਦੇ ਆ ਸਿਰਫ 2-4 ਕੰਮ ਹੀ ਆ ਪੰਜਾਬ ਦੇ ਜਾਂ ਉਹਨਾਂ 2-4 ਸ਼ਹਿਰਾਂ ਦੀ ਤੂੰ ਵਜ਼ੀਰ ਆਲਾ। ਇਦਾਂ ਨਹੀਂ, ਤੂੰ ਸਾਡੇ ਫਾਰਮਰਾਂ ਦੀ ਵਜ਼ੀਰ ਆਲਾ। ਮੈਂ ਬੜੇ ਅਦਬ ਨਾਲ ਇਹ ਗੱਲ ਕਰਦਾ। ਲਾਹੌਰ ਚੋਂ ਨਿਕਲ, ਪਿੰਡਾਂ 'ਚ ਆ, ਟਨਲ ਫਾਰਮਰਾਂ ਕੋ ਆ, ਜਿਹੜੇ ਕਿਸਾਨੀ ਦੀ ਰੀੜ੍ਹ ਦੀ ਹੱਡੀ ਆ ਟਨਲ ਫਾਰਮਰ। ਇਹਨਾਂ ਦੇ ਆ ਕੇ ਦੁੱਖ ਸੁਣ, ਇਹਨਾਂ ਨੂੰ ਕੋਈ ਸਬਸਿਡੀ ਦਿਓ, ਇਹਨਾਂ ਨੂੰ ਆ ਧਾਗੇ ਤੇ ਸਬਸਿਡੀ ਦਿਓ, ਆ ਇਨਸੈਕਟ ਨੈਟ ਤੇ ਦਿਓ, ਆ ਜਿਹੜੇ ਜਾਲ ਆ ਕੱਲੀ ਸ਼ਾਇਦ ਸਬਸਿਡੀ ਦਿਓ, ਤੁਹਾਡਾ ਮੁਲਕ ਤਰੱਕੀ ਕਰੇ, ਵੀ ਇਹ ਮਾਲ ਬਾਹਰ ਜਾਵੇ। ਪਰ ਇੱਕ ਹੋਰ ਗੱਲ ਵੀ ਦੱਸੋ ਨਾ ਜੀ। ਹਾਂਜੀ ਕਿ ਇੱਕ ਤਾਂ ਸਾਰਿਆਂ ਤੋਂ ਪਹਿਲਾਂ ਬੀਜ ਦੀ ਗੱਲ ਕਰ ਲਈਏ। ਹਾਂ ਇਹਨਾਂ ਨੂੰ ਚਾਹੀਦਾ ਬੀਜ ਦੇ ਉੱਤੇ ਨਾ ਕੋਡ ਹੋਣਾ ਚਾਹੀਦਾ ਜੀ। ਹਾਂ ਅਸੀਂ ਸਕੈਨ ਕਰੀਏ, QR ਕੋਡ ਹੋਵੇ, ਅਸੀਂ ਉਹਨੂੰ ਕਰੀਏ, ਉਹ ਸਾਨੂੰ ਪਤਾ ਲੱਗੇ ਜੀ ਤਾੜੀ ਬਣਦੀ ਕਿ ਵਾਹ ਵਾਹ, ਇਹ ਸਾਨੂੰ ਪਤਾ ਲੱਗੇ, ਅਸੀਂ ਸਰਚ ਕਰਕੇ ਜੀ ਕਿ ਅਸਲ ਹੈ ਨਕਲ ਹੈ, ਕਿ ਹਰ ਕੰਪਨੀ ਨੂੰ ਲਗਾਉਣਾ ਚਾਹੀਦਾ ਨਾ ਜੀ। ਹਾਂਜੀ, ਅਸੀਂ ਇੰਨੇ ਪੈਸੇ ਦੇ ਕੇ ਆ ਜਾਂਦੇ ਆ ਜੀ, ਅੱਲਾ ਵਾਸਤੇ ਦੇ ਕੇ ਆ ਜਾਂਦੇ ਆ। ਫਿਰ ਇੱਕ ਹੋਰ ਗਵਰਨਮੈਂਟ ਦੀ ਪਾਲਿਸੀ ਹੈ ਜੀ। ਅਸੀਂ ਆ ਨਾ ਜੀ, ਮੈਂ ਨया ਫਾਰਮਰ ਆ, ਮੇਰੇ ਨਾਮ ਹਲੇ ਤੱਕ ਜੀ ਇੱਕ ਮਰਲਾ ਜ਼ਮੀਨ ਦਾ ਨਹੀਂ ਹੈ। ਹਾਂ ਠੀਕ ਹੈ ਜੀ, ਮੈਂ ਹੁਣ ਉਹ ਦਰਖਾਸਤ ਜਮ੍ਹਾਂ ਕਰਵਾਉਣੀ ਹੈ ਜੀ, ਕਿੱਥੇ ਜਾ ਕੇ ਕਰਵਾਈਏ, ਕਿਹੜੇ ਦਫ਼ਤਰ? ਉੱਥੇ ਕੋਈ ਕਿੱਲੇ ਮੰਗਦਾ, ਕਿ 10 ਕਿੱਲਿਆਂ ਦੀ ਫਰਦਾ ਮੰਗਦਾ। ਫਰਦਾ ਸਾਡੇ ਕੋਲ ਹੈ ਹੀ ਨਹੀਂ। ਸਾਡਾ ਕੋਈ ਸੋਚਣਾ ਚਾਹੀਦਾ, ਅਸੀਂ ਇਸ ਕੋਲ ਐਗਰੀਮੈਂਟਸ ਦੀ ਕਾਪੀ ਲੱਗਣੀ ਇਸ ਮੁਲਕ ਦੇ ਜੀ ਮੁਸਤਕਬਲ ਵਾਸਤੇ ਕੰਮ ਕਰ, ਐਗਰੀਮੈਂਟਸ ਦੀਆਂ ਕਾਪੀਆਂ ਲਾ ਕੇ ਉਹ ਸਾਰਾ ਪ੍ਰੋਸੈਸ ਹੋਣਾ ਚਾਹੀਦਾ ਨਾ। ਦੇਖੇ ਨਾ ਜੀ, ਫਰਦਾਂ ਲੱਗਣੀਆਂ ਇਹ ਗਵਰਨਮੈਂਟ ਨੂੰ ਕੋਈ ਪਾਲਿਸੀ ਇਹ ਤਾਂ ਸਾਡਾ ਆਸਾਨੀ ਦੇਣੀ ਚਾਹੀਦੀ ਆ। ਇਹ ਹੁਣ ਸਾਡਾ ਭਾਈ ਅੰਜਮ ਜਿਹੜਾ ਚੌਧਰੀ ਅੰਜਮ ਜੀ, ਇਹਦੀ ਬਹੁਤ ਮਿਹਰਬਾਨੀ ਹੈ, ਹਰ ਜਗ੍ਹਾ ਸਾਡੀ ਆਵਾਜ਼ ਉਠਾਉਂਦਾ ਜੀ। ਹਾਂਜੀ, ਜਿੱਥੇ ਵੀ ਹੋਵੇ ਨਾ ਜ਼ਿਮੀਦਾਰੀ ਦੀ ਗੱਲ ਕਰਦਾ ਜੀ। ਜੇ ਨਾ ਹੋਵੇ ਹਕੀਕਤ ਗੱਲ ਆ ਜੀ, ਅਸੀਂ ਫੇਰ ਵੀ ਅਸੀਂ ਇੱਕ ਫਾਇਦਾ ਹੈਗਾ, ਅਸੀਂ ਕਿਧਰੇ ਦੁਕਾਨ ਤੇ ਜਾਈਏ ਨਾ ਜੀ, ਅਸੀਂ ਜਾ ਕੇ ਦੱਸੀ ਦਾ ਲਾਜ਼ਮੀ ਆ, ਤੇ ਅਲਹਮਦੁਲਿਲਾ ਨਾ ਉਹ ਸਾਨੂੰ ਪ੍ਰੋਟੋਕੋਲ ਵੀ ਦਿੰਦੇ। ਤੇ ਦੂਜੀ ਹਾਂਜੀ ਨਹੀਂ, ਦੇਖੋ ਜੀ ਸਰਕਾਰੀ ਜਗ੍ਹਾ ਤੇ ਤਾਂ ਜਾਣੇ ਦੀ ਨਾ ਸਾਡੇ 'ਚ ਉਹ ਪਹੁੰਚ ਹੀ ਨਹੀਂ ਹੈਗੀ। ਜਿੱਥੇ ਜਾਣਾ ਜੀ ਉੱਥੇ ਅਗਲੇ 15 ਮਿੰਟ ਲੈਣ 'ਚ ਜਾਂ ਘੰਟਾ ਫਿਰ 3 ਦਿਨ ਜ਼ਲੀਲ ਕਰਨਾ। ਕੋਈ ਕੰਮ ਵੀ ਸਿਫਾਰਿਸ਼ ਤੋਂ ਬਗੈਰ ਹੁੰਦਾ ਨਹੀਂ। ਫਿਰ ਆ ਜਿਹੜੇ ਸਾਡੇ ਮਹਿਕਮੇ ਆ ਜੀ, ਸਾਨੂੰ ਇੱਕ ਮਹਿਕਮਾ ਦੱਸ ਦੇਵੇ ਯੂਬ ਸਰ ਚਲੇ ਆ ਜੀ, ਅਸੀਂ ਸਿੱਧਾ ਕਹਿੰਦੇ ਆ ਜੀ ਉਹਦਾ ਸਾਨੂੰ ਫਾਇਦਾ ਦੱਸੋ। ਕੋਈ ਫਾਇਦਾ ਜ਼ਰਾਅਤ ਵਾਲਾ ਫਾਇਦਾ ਦੱਸ ਦੇਵੇ ਜੀ। ਰਕਬਾ ਬੜਾ ਕੋਈ ਗੱਲ ਕੋਈ ਬਾਤ ਨਹੀਂ ਜੀ। ਸਾਡੀ ਹੁਣ ਗੌਰਮੈਂਟ ਸਿਰਫ ਵਜ਼ੀਰੇ ਆਲਾ ਰੋ ਸਾਹਿਬ, ਵਜ਼ੀਰੇ ਆਲਾ ਅੱਗੇ ਜੀ ਇੱਕੋ ਸਾਡੀ ਆ ਦਰਖਾਸਤ ਹੈ ਜੀ, ਸਾਨੂੰ ਨਾ ਸਬਸਿਡੀ ਦਿੱਤੀ ਜਾਵੇ, ਆ ਸਾਡੇ ਸਮਾਨ ਤੇ ਦਿੱਤੀ ਜਾਵੇ। ਹੁਣ ਦੇਖੋ ਜੀ 6-7 ਲੱਖ ਰੁਪਏ ਦਾ ਨੈਟ ਹੈ ਜੀ, 6-7 ਲੱਖ ਰੁਪਏ ਦਾ ਦੂਸਰਾ ਪਾਈਪ ਹੈ ਜੀ। ਬੱਲੇ ਹੁਣ ਪੈਪ 1 ਏਕੜ ਦਾ ਜੀ, ਤੇ 15 ਲੱਖ ਹੈ ਜੀ ਬੀਜ ਪਾ ਕੇ ਇੱਕ ਦਫਾ ਦੀ ਇਨਵੈਸਟਮੈਂਟ। ਦੇਖੋ ਜੀ ਇਹਦੇ ਤੇ ਅਗਰ ਕੋਈ ਸਬਸਿਡੀ ਆਵੇ ਜੀ ਤੇ ਹਾਂਜੀ, ਫਿਰ ਸਬਸਿਡੀ ਕਿਹਨੂੰ ਦੇਵੋਗੇ ਜੀ? ਉਹ ਜਿਹਦੇ ਨਾਮ 2 ਮਰਬੇ ਘੱਟ ਤੋਂ ਘੱਟ ਜ਼ਮੀਨ ਦੇਵੋਗੇ ਜੀ। ਹੁਣ ਨਾ 2 ਮਰਬੇ ਲਿਆਈਏ, ਨਾ 10 ਕਿੱਲੇ ਲਿਆਈਏ, ਨਾ ਅਸੀਂ ਸਬਸਿਡੀ ਲਈਏ। ਇਹ ਤਾਂ ਗਵਰਨਮੈਂਟ ਨੂੰ ਦੇਖਣਾ ਚਾਹੀਦਾ ਜੀ। ਹਾਂ ਨਹੀਂ ਠੀਕ ਆ, ਬੜੀਆਂ ਕੰਮ ਦੀਆਂ ਗੱਲਾਂ। ਆ ਮੈਨੂੰ ਸਪੀਕਰ ਦਿਓ।
ਉਸਮਾਨ ਸਾਹਿਬ ਨੇ ਨਾ ਜੀ ਬੜੀਆਂ ਸੋਹਣੀਆਂ ਗੱਲਾਂ ਕੀਤੀਆਂ। ਉਹ ਇੱਕ ਤਾਂ ਕਹਿੰਦਾ ਵੀ ਬੀਆਂ ਦੇ ਉੱਤੇ ਨਾ ਕੰਪਿਊਟਰ ਦਾ ਕੋਡ ਹੋਵੇ, ਵੀ ਅਸੀਂ ਕੈਮਰੇ ਉੱਤੇ ਸਕੈਨ ਕਰਕੇ ਦੇਖ ਲਈਏ ਵੀ ਅਸਲ ਆ ਕਿ ਨਕਲ ਆ, ਵੀ ਵਿੱਚ 2 ਨੰਬਰ ਬੀ ਵੀ ਬੜੇ, ਜਿੱਦਾਂ ਮੱਕੀਆਂ ਨੇ ਦਾਣੇ ਨਹੀਂ ਚੱਕੇ, ਮੇਰੇ ਵਰਗੇ ਵੀ ਬੀ ਭਰ ਕੇ ਗਾਂ ਤੋਂ ਗਾਂ ਪਹੁੰਚਾਈ ਜਾਂਦੇ ਆ, ਕੋਈ ਪੁੱਛਣ ਦੱਸਣ ਵਾਲਾ ਨਹੀਂ। ਤੇ ਦੂਜੀ ਗੱਲ ਉਹਨੇ ਕੀਤੀ ਵੀ ਜਦੋਂ ਕੋਈ ਸਬਸਿਡੀ ਦਿੰਦੇ ਆ ਉਹ ਜ਼ਮੀਨ ਦੇ ਮਾਲਕਾਂ ਨੂੰ ਦਿੰਦੇ ਆ। ਮਾਲਕ ਤਾਂ ਬੈਠੇ ਆ ਲਾਹੌਰ, ਟਨਲ ਫਾਰਮਰ ਜਿਹੜੇ ਠੇਕੇ ਤੇ ਲੈ ਕੇ ਕਰ ਰਹੇ ਜ਼ਿਮੀਂਦਾਰ, ਜ਼ਾਤੀ ਜ਼ਮੀਨ ਇੰਨੀ ਤਾਂ ਕਿਸੇ ਬੰਦੇ ਕੋਲ ਹੈ ਨਹੀਂ ਵੀ ਠੇਕੇ ਤੇ ਇੰਨੇ ਠੇਕੇ ਭਰ ਕੇ ਤੇ ਸਬਸਿਡੀ ਉਹਨਾਂ ਤੱਕ ਪਹੁੰਚਦੀ ਨਹੀਂ। ਵੀ ਕੋਈ ਠੇਕੇਦਾਰਾਂ ਵਾਸਤੇ ਕੋਈ ਹੋਵੇ, ਜਿਵੇਂ ਮੀਆਂ ਸਾਹਿਬ ਨੇ ਗੱਲ ਕੀਤੀ ਆ, ਉਹ ਲਿਖ ਕੇ ਐਗਰੀਮੈਂਟ ਹੋਵੇ ਦਿਖਾ ਕੇ ਤੇ ਉਹਨੂੰ ਸਬਸਿਡੀ ਮਿਲਣੀ ਚਾਹੀਦੀ ਹੈ। ਤੇ ਵਜ਼ੀਰ ਆਲਾ ਸਾਹਿਬਾ ਵੀ ਟਨਲ ਫਾਰਮਰਾਂ ਵਾਸਤੇ ਖਸੂਸੀ ਕੋਈ ਸਬਸਿਡੀ ਦਾ ਕੋਈ ਸਾਡੀ ਫਰਮਾਇਸ਼ ਤੇ ਕੋਈ ਐਲਾਨ ਕੀਤਾ ਜਾਵੇ। ਤੇ ਮੈਂ ਬਾਕੀ ਆਪਣੇ ਫਾਰਮ ਭਰਾਵਾਂ ਨੂੰ ਇਹ ਕਹੂੰਗਾ, ਜਿੱਥੇ ਰੱਬ ਨੇ ਮੌਕਾ ਦਿੱਤਾ ਮੈਂ ਆਪਣੇ ਟਨਲ ਫਾਰਮਰਾਂ ਦੀ ਗੱਲ ਜ਼ਰੂਰ ਕਰੂੰਗਾ ਜੀ। ਅੱਛਾ, ਅਸੀਂ ਹੁਣ ਤੁਹਾਡੀ ਗੱਲ ਕਰਾਉਂਦੇ ਆ ਸਾਬਰ ਸਾਹਿਬ ਨਾਲ, ਸਾਡੇ ਬੜੇ ਵੱਡੇ ਕਿਸਾਨ ਆ ਜੀ ਇਹ। ਸਾਬਰ ਸਾਹਿਬ, ਤੁਸੀਂ ਇਹ ਦੁੱਖ ਸੁਣੇ ਆ ਸਾਰੇ, ਤੁਸੀਂ ਕੀ ਗੱਲ ਕਰਦੇ? भाईजान मैं तो गल करना कि मैं हूँ तकरीबन 100 एकड़ काश्त करता पाया। 100 एकड़ ही मेरे को ठेके ते 2 लाख नो ठेका। मैं 25-26 किलो गंदम गड्डी और साड़ी विकी 2200 नु 3500 रुपया साड़ा एक मन ते खर्चा हैगा। ਜਦੋਂ ਸਾਡੀ ਬੇਸਿਕਲੀ ਬੁਨਿਆਦੀ ਜਿਹੜੀ ਫਸਲ ਹੈਗੀ ਗੰਦਮ ਹੈਗੀ, ਅਸੀਂ ਉਸ ਨੂੰ ਜਦੋਂ ਪਸੇ ਪੁਸ਼ ਸੁੱਟ ਦੇਣਾ ਤੇ ਫਿਰ ਤੁਸੀਂ ਜਿਸ ਤਰ੍ਹਾਂ ਕਹਿ ਰਹੇ ਹੋ ਕਿ ਇੱਕ ਪਲੇਟਫਾਰਮ ਬਣਾਓ ਸਾਰੇ ਫਾਰਮਰ ਮਿਲ ਕੇ, ਹਾਂਜੀ, ਤੇ ਇਹਨਾਂ ਨੇ ਤੇ ਫਿਰ ਇਦਾਂ ਕਰਨਾ ਵੀ ਕਾਲੀ ਗੰਦਮ ਬਾਹਰੋਂ ਮੰਗਾ ਲੈ, ਇਹਨੇ ਕਾਲਾ ਕਰੇਲਾ ਹੀ ਬਾਹਰੋਂ ਮੰਗਾ ਲੈਣਾ। ਅਸੀਂ ਕਿਹੜੇ ਫਾਰਮਰ ਕਿਹੜੇ ਟਨਲ ਬਣਾਈਏ ਆਪਣਾ ਪਲੇਟਫਾਰਮ? ਉਹਨੂੰ ਚਾਹੀਦਾ ਤੇ ਹੈਗਾ ਨਾ ਗਵਰਨਮੈਂਟ ਨੂੰ ਕਮ ਅਜ਼ ਕਮ ਅਸੀਂ ਜਿਤਨੀ ਆਪਣੀ ਚੀਜ਼ ਗਰੋ ਕਰ ਰਹੇ ਹਾਂ ਕਿੰਨੀ ਮੁਸ਼ਕਿਲ ਨਾਲ, ਜ਼ਿਮੀਦਾਰ ਉਹ ਸ਼ੋਭ ਹੈਗਾ ਜ਼ਿਮੀਦਾਰਾ ਕਿ ਦਿਨ ਰਾਤ 24 घंटे ਸਰਵਿਸ। ਹਾਂਜੀ, ਇਹ ਨਹੀਂ ਕਿ ਮਤਲਬ ਦੁਕਾਨਦਾਰ ਤਰ੍ਹਾਂ 8-9 ਘੰਟੇ ਕੰਮ ਕੀਤਾ ਫਿਰ 10-12 ਘੰਟੇ ਸੌ ਲਿਆ। ਨਹੀਂ, ਖੁਦਾ ਦੀ ਕਸਮ ਕਦੇ ਸਾਰੀ ਰਾਤ ਹੀ ਨਹੀਂ ਸੁੱਤਾ ਜਾਂਦਾ, ਫਿਰ ਅਗਲੇ ਦਿਨ ਵੀ ਕੋਈ ਨਹੀਂ ਸਮਝਣਾ। ਸਾਰੇ ਦਿਨ ਮਰ ਕੇ ਸਾਰੀ ਰਾਤ ਮਰ ਕੇ ਤੇ ਕਰੋੜਾਂ ਰੁਪਏ ਇਨਵੈਸਟ ਕਰਕੇ ਫਿਰ ਮੱਕੀ ਹੋ ਜਾਣੀ ਤੇ ਦੁਆ ਕਰਨੀ, ਯਾ ਅੱਲਾ ਮੁਨਾਫੇ ਦੀ ਲੋੜ ਘਾਟੇ ਤੋਂ ਬਚਾ ਦੇ। ਹਾਏ ਕਸਮ ਲੈ ਇਹ ਸਾਰੀਆਂ ਹੱਡ ਵਰਤੀਆਂ ਗੱਲਾਂ ਨੇ ਕਿ ਯਾ ਅੱਲਾ ਮੁਨਾਫਾ ਦੇ ਨਾ ਦੇ, ਸਾਨੂੰ ਇਸ ਦੇ ਘਾਟੇ ਤੋਂ ਬਚਾ। ਅੱਗੇ ਆ ਗਈ ਸਾਡੀ ਟਨਲ ਫਾਰਮਿੰਗ। ਇਹ ਕੁਛ ਜਿਸ ਵਕਤ ਅਲਹਮਦੁਲਿਲਾ ਕਰਨੇ ਆ, ਕਦੇ ਤੇ ਉਹ ਦਵਾਈਆਂ ਇਸ ਤਰ੍ਹਾਂ ਦੀਆਂ ਨਹੀਂ ਲੱਭਦੀਆਂ ਕਿ ਕੰਟਰੋਲ ਹੀ ਹੁੰਦਾ। ਇਸ ਵਾਰੀ ਸਾਡੀ ਹੁਣ ਜਿਹੜੀ ਹੈਗੀ ਸੀ ਤੁਸੀਂ ਮਰਚ ਜੀ ਸ਼ਿਮਲਾ, ਹਾਂਜੀ, ਮੇਰੀ 5.5 ਕਿੱਲੇ ਸੀ। ਅੱਛਾ ਜੀ, ਉਹਦੇ ਉੱਤੇ ਅਸੀਂ ਹਰ ਤੀਸਰੇ ਦਿਨ ਸਪਰੇ। ਉਹ ਅੱਲਾ ਕੀਤਾ ਸਾਨੂੰ ਰੋਟਾ ਹੀ ਆਪਣਾ ਸੀ ਤੇ ਮਾਰਨਾ ਹੀ ਪਿਆ। ਕੁਛ ਨਹੀਂ ਬਚਿਆ, ਨੁਕਸਾਨ ਇਹ ਵੀ ਰੂਟੇ ਵਾਲੇ ਸਪਰੇ ਕਰ ਕੋਈ ਫਾਇਦਾ ਨਹੀਂ। ਤੇ ਉਹ ਫਿਰ ਅਸੀਂ ਥੱਲੇ ਲੱਗਦੇ ਫਿਰ ਅਸੀਂ ਮਕਰੂਜ਼ ਹੋ ਜਾਂਦੇ। ਫਿਰ ਅਸੀਂ ਆੜਤੀ ਦਾ ਆਸਰਾ ਲੈਣਾ। ਹੁਣ ਮੈਨੂੰ 3 ਸਾਲ ਹੋ ਗਏ ਟਨਲ ਫਾਰਮਿੰਗ 'ਚ, ਮੈਂ ਆਪਣੇ ਆੜਤੀ ਕੋਲ 1 ਰੁਪਇਆ ਨਹੀਂ ਲਿਆ ਉਤਾਰਾ, ਆਪਣਾ ਕਰਦਾ ਰਿਹਾ। ਇਸ ਸਾਲ ਮੈਨੂੰ ਮਜਬੂਰ ਹੋਤੇ ਸ਼ਕੀਲ ਸਾਹਿਬ ਕੋਲ ਜਾਣਾ ਪਿਆ। ਤੇ ਅਗਰ ਖੁਦਾ ਨਾ ਖਾਸਤਾ ਇਸੇ ਤਰ੍ਹਾਂ ਸਿਸਟਮ ਚੱਲੇ 1 ਸਾਲ ਹੋਰ ਡਾਊਨ ਹੋ ਗਿਆ ਤੇ ਫਿਰ ਅਸੀਂ ਅੱਗੇ ਹੋਣਾ ਤੇ ਸ਼ਕੀਲ ਸਾਹਿਬ ਨੇ ਪਿੱਛੇ ਹੋਣਾ। ਅਸੀਂ ਕੀ ਦੇਣਾ ਇਹਨੂੰ? ਤੇ ਨਾਲ ਇਹਨੇ ਪੁਲਿਸ ਵੀ ਲੈ। ਤੇ ਮੈਂ ਤੇ ਇਹੋ ਕਹਾਂਗਾ ਗੌਰਮੈਂਟ ਅੱਗੇ ਸਾਡੀ ਸਾਰਿਆਂ ਦੀ ਅਪੀਲ ਹੈਗੀ ਕਿ ਜਦੋਂ ਸਬਜ਼ੀ ਆ ਜਾਵੇ ਅਸੀਂ ਮਿਹਨਤ ਨਾਲ ਗਰੋ ਕਰਨੇ ਆ ਉਹਨੂੰ ਵੇਚਣ ਵਾਸਤੇ ਇਹਨਾਂ ਦਾ ਕੋਈ ਪਲੇਟਫਾਰਮ ਬਣਨਾ ਚਾਹੀਦਾ, ਐਕਸਪੋਰਟ ਕਰਨ। 50 ਰੁਪਏ ਕੇਜੀ ਤੋਂ ਉੱਪਰ ਜਿਹੜਾ ਹਰ ਚੀਜ਼ ਦਾ ਵੈਜੀਟੇਬਲ ਦਾ ਰੇਟ ਕਿਸਾਨ ਨੂੰ ਮਿਲਣਾ ਚਾਹੀਦਾ। ਨਾਲ ਇੱਕ ਹੋਰ ਵੇਖੋ ਸਰੋਆ ਸਾਹਿਬ, ਅਸੀਂ ਖੋਤੀ ਵਾਲੇ ਨੂੰ ਕਹਿੰਦੇ ਕਿ ਆ ਯਾਰ 10 ਬੋਰੀਆਂ ਸੁੱਟਣੀਆਂ ਉੱਥੇ ਮੁਰੱਬੇ, ਉਹਨੇ ਕਹਿਣਾ 500 ਰੁਪਏ ਲੱਗਣਾ। ਯਾਰ ਕੁਝ 400 ਲੈ ਲੈ, ਤੇਰੀ ਮਿਹਰਬਾਨੀ। ਉਹ ਚਲੋ ਭਾਈ ਅੱਗੇ ਹੋ, ਕਿਸੇ ਹੋਰ ਨੂੰ ਸੱਦ ਲੈ। ਸਾਡਾ ਮਾਲ ਜਾਣਾ ਮੰਡੀ ਵਿੱਚ। ਹਾਂਜੀ ਸਾਬਰ ਸਾਹਿਬ, ਇਹ 1600 ਮੱਕੀ ਵਿਕਦੀ ਆ, ਵੇਚਿਆ ਕਿ ਨਹੀਂ? ਅਸੀਂ ਕਹਿਣਾ ਚੌਧਰੀ ਸਾਹਿਬ ਵੇਚ ਦੇ, ਹੁਣ ਕੀ ਕਰੀਏ? ਅਸੀਂ ਇਹ ਨਹੀਂ ਕਹਿ ਸਕਦੇ ਚੱਲ ਇਹ ਨਹੀਂ ਵੇਚ ਅਸੀਂ ਹੋਰ ਦੇ ਦਿਆਂਗੇ। ਅਸੀਂ ਮਜਬੂਰ ਹੋ ਜਾਂਦੇ ਨੇ, ਫਿਰ ਅਸੀਂ ਪੈਸੇ ਲੈਣ ਤੇ ਫਿਰ ਵੀ ਤਰਲੇ ਚੌਧਰੀ ਸਾਹਿਬ ਪੈਸੇ ਦਿਆ ਜੇ। ਉਹ ਆੜਤੀ ਸਾਡੇ ਨਾਲ ਇਦਾਂ ਪ੍ਰੋਗਰਾਮ ਕਰਦੇ। ਅੱਲਾ ਹੀ ਵਾਰਸ ਆ ਜੀ ਜ਼ਿਮੀਦਾਰ।